ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 8 ਨਵੰਬਰ ਦਿਨ ਮੰਗਲਵਾਰ ਤੇ ਸਾਡੇ ਨਾਲ ਅੱਜ ਦੇ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ, ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਰਾਜਕਰਨਵੀਰ ਸਿੰਘ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਹੋਮ, ਆਟੋ ਦੇ ਨਾਲ ਨਾਲ ਹੈਲਥ ਇੰਸ਼ੋਰੈਂਸ, ਓਬਾਮਾ ਕੇਅਰ ਦੀਆਂ ਜਿਹੜੀਆਂ ਆ ਉਹ ਵੀ ਐਪਲੀਕੇਸ਼ਨਸ ਉਹ ਭਰ ਰਹੇ ਨੇ। ਸੋ ਉਹਦੇ ਬਾਰੇ ਜਾਣਕਾਰੀ ਲਈ ਕਾਲ ਕਰੋ 408-272-2500 4082722500। ਇਸ ਦੇ ਨਾਲ ਨਾਲ ਮੈਲਬਰਨ ਆਸਟ੍ਰੇਲੀਆ ਤੋਂ ਇੰਦਰ ਸੁਖਰਾਜ ਸਿੰਘ ਬਾਠ ਅਤੇ ਈਸ਼ਰਦੀਪ ਕੌਰ ਬਾਠ, ਇਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅਤੇ ਇਸ ਤੋਂ ਪਹਿਲਾਂ ਆਪਾਂ ਖਬਰਾਂ ਸ਼ੁਰੂ ਕਰੀਏ ਅਤੇ ਦੱਸਦੀ ਜਾਈਏ, ਅਮਰੀਕਾ ਦੇ ਵਿੱਚ ਅੱਜ ਰਾਸ਼ਟਰਪਤੀ ਚੋਣਾਂ ਦਾ ਦਿਨ ਆ। ਅੱਜ ਇਲੈਕਸ਼ਨ ਡੇ ਆ। ਸੋ ਆਪ ਸਭ ਨੂੰ ਅਸੀਂ ਬੇਨਤੀ ਅਪੀਲ ਕਰਦੇ ਹਾਂ ਵੀ ਜ਼ਰੂਰ ਆਪਣੀ ਵੋਟ ਦਾ ਭੁਗਤਾਨ ਕਰਨ ਦੇ ਲਈ ਜਾਓ, ਆਪਣੇ ਫਰਜ਼ ਨੂੰ ਪਛਾਣੋ ਅਤੇ ਵੋਟ ਦੇ ਜਿਹੜਾ ਆ ਹੱਕ ਆ ਉਸ ਦਾ ਇਸਤੇਮਾਲ ਜ਼ਰੂਰ ਕਰੋ। ਅਤੇ ਮਿੰਟੂ ਜੀ, ਹੁਣ ਆਪਾਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਮੋਦੀ ਸਰਕਾਰ ਦਾ ਇੱਕ ਇਤਿਹਾਸਿਕ ਕਦਮ, ਭਾਰਤ ਵਿੱਚ 500 ਅਤੇ 1000 ਦੇ ਨੋਟ ਬੰਦ ਕਰ ਦਿੱਤੇ ਗਏ। ਇਹ ਸਰਜੀਕਲ ਆਪਰੇਸ਼ਨ ਹੀ ਕੀਤਾ ਮੋਦੀ ਨੇ, ਸਰਜੀਕਲ ਸਟ੍ਰਾਈਕ ਕਰ ਦਿੱਤਾ ਜੀ। ਕਿਸੇ ਨੇ ਸੋਚਿਆ ਨਹੀਂ ਸੀ। ਅਚਾਨਕ ਆ ਕੁਝ ਮਿੰਟ ਪਹਿਲਾਂ ਹੀ ਐਲਾਨ ਹੁੰਦਾ ਹੈ, ਮੋਦੀ ਦੇਸ਼ ਦੇ ਨਾਮ ਭਾਸ਼ਣ ਕਰਦਾ ਤੇ ਉਹਦੇ 'ਚ ਇਹ ਐਲਾਨ ਕਰ ਦਿੰਦਾ ਕਿ ਅੱਜ ਤੋਂ ਰਾਤ 12 ਵਜੇ ਤੋਂ ਬਾਅਦ ਜਿਹੜੇ 500 ਤੇ 1000 ਦੇ ਨੋਟ ਆ ਜਿਹੜੇ ਉਹ ਮਹਿਜ਼ ਕਾਗਜ਼ ਦੇ ਟੁਕੜੇ ਰਹਿ ਜਾਣਗੇ, ਉਹਨਾਂ ਦੀ ਕੀਮਤ ਆ ਜਿਹੜੀ ਕੱਖ ਨਹੀਂ ਰਹੇਗੀ ਜੀ। ਹਾਲਾਂਕਿ ਨਾਲ ਇਹ ਜ਼ਰੂਰ ਕਿਹਾ ਗਿਆ ਕਿ ਜਿੱਦਾਂ ਹਸਪਤਾਲ ਆ, ਪੈਟਰੋਲ ਪੰਪ ਆ, ਰੇਲਵੇ ਸਟੇਸ਼ਨ ਆ, ਇਹਨਾਂ ਥਾਵਾਂ ਤੇ ਤੁਸੀਂ ਨੋਟ ਚਲਾ ਸਕਦੇ ਜੇ। ਨਾਲ ਇਹ ਕਿਹਾ ਗਿਆ ਕਿ ਜਿਨ੍ਹਾਂ ਦੇ ਕੋਲ 500 ਤੇ 1000 ਦੇ ਨੋਟ ਆ ਉਹ ਬੈਂਕਾਂ ਦੇ ਵਿੱਚ ਜਾ ਕੇ, ਡਾਕ ਘਰਾਂ ਦੇ ਵਿੱਚ ਜਾ ਕੇ ਜਾਂ ਸਬ ਪੋਸਟ ਆਫਿਸ ਆ ਜਿਹੜੇ, ਉਹਨਾਂ ਦੇ ਵਿੱਚ ਜਾ ਕੇ ਐਕਸਚੇਂਜ ਕਰ ਸਕਦੇ ਆ। ਪਰ 4000 ਤੋਂ ਵੱਧ ਰੁਪਈਆ ਜਿਹੜਾ ਉਹ ਐਕਸਚੇਂਜ ਨਹੀਂ ਹੋਏਗਾ। ਨਾਲ ਤੁਹਾਨੂੰ ਉੱਥੇ ਆਪਣਾ ID ਕਾਰਡ ਵੀ ਜਿਹੜਾ ਦੇਣਾ ਪਵੇਗਾ। ਹੋਰ ਵੀ ਮਹੱਤਵਪੂਰਨ ਐਲਾਨ ਕੀਤੇ ਗਏ ਆ ਕਿ ਬੈਂਕ ਕੱਲ੍ਹ ਨੂੰ ਬੰਦ ਹੋਣਗੇ ਤੇ ਕਈ ਜਗ੍ਹਾ ਤੇ ATM ਹੈ ਜਿਹੜੇ ਉਹ ਵੀ ਬੰਦ ਮਿਲਣਗੇ। ATM ਦੇ ਵਿੱਚ ਵੀ ਜਿਹੜੀ ਕੈਸ਼ ਆਪਾਂ ਵਿਦਡਰੋ ਕਰਦੇ ਆ, ਕਢਾਉਂਦੇ ਆ ATM ਦੇ ਵਿੱਚੋਂ, ਉਹਦੇ 'ਚ ਵੀ ਇਹਨਾਂ ਨੇ ਲਿਮਿਟ ਰੱਖ ਦਿੱਤੀ ਕਿ ਕੋਈ ਵੀ ਕਾਰਡ ਹੈ ਜਿਹੜਾ ਉਹ 2000 ਰੁਪਏ ਪਰ ਡੇ ਤੋਂ ਜ਼ਿਆਦਾ ਨਹੀਂ ਕੱਢ ਸਕੇਗਾ। ਯਾਨੀ ਇੱਕ ਲਿਮਿਟ ਜਿਹੜੀ ਆ ਤੈਅ ਕਰ ਦਿੱਤੀ ਗਈ ਹੈ। ਹੌਲੀ ਹੌਲੀ ਇਹ ਜਿਹੜੀ ਲਿਮਿਟ ਆ ਵਧਾਈ ਜਾਏਗੀ, ਪਰ ਹਾਲ ਦੀ ਘੜੀ 2000 ਰੁਪਏ ਤੋਂ ਵੱਧ ਜਿਹੜਾ ਇੱਕ ATM ਹੈ ਉਹਦੇ 'ਚੋਂ ਨਿਕਾਸੀ ਨਹੀਂ ਹੋਏਗੀ ਇੱਕ ਦਿਨ ਲਈ। ਇਹ ਬਹੁਤ ਕਹਿ ਲਈਏ ਉਤਲ ਪੁਤਲ ਮਚਾਉਣ ਵਾਲਾ ਫੈਸਲਾ ਹੈ। ਜਿਵੇਂ ਹੀ ਕੁਝ ਮਿੰਟ ਪਹਿਲਾਂ ਐਲਾਨ ਹੋਇਆ, ਪੂਰੇ ਦੇਸ਼ ਦੇ ਵਿੱਚ ਹਲਚਲ ਮਚ ਵੀ ਗਈ। ਖਾਸ ਤੌਰ ਤੇ ਵੱਡੇ ਸ਼ਹਿਰਾਂ ਦੇ ਵਿੱਚ ਪੈਟਰੋਲ ਪੰਪਾਂ ਤੇ ਭੀੜਾਂ ਲੱਗ ਗਈਆਂ, ਟ੍ਰੈਫਿਕ ਜਾਮ ਹੋਣੇ ਸ਼ੁਰੂ ਹੋ ਗਏ। ATM ਦੇ ਕੋਲ ਬਹੁਤ ਵੱਡੇ ਪੱਧਰ ਤੇ ਹਲਚਲ ਹੋ ਗਈ ਮੈਟਰੋ ਸਿਟੀਜ਼ ਦੇ ਵਿੱਚ ਖਾਸ ਤੌਰ ਤੇ। ਹੁਣ ਸਾਡੇ ਜਿਵੇਂ ਛੋਟੇ ਸ਼ਹਿਰ ਆ ਜਾਂ ਦਿਹਾਤੀ ਇਲਾਕੇ ਆ, ਉਹਨਾਂ ਦੇ ਵਿੱਚ ਅਸਰ ਆ ਜਿਹੜਾ ਉਹ ਅੱਖ ਖੁੱਲਣ ਤੋਂ ਬਾਅਦ, ਜਦੋਂ ਲੋਕ ਉੱਠਣਗੇ ਸਵੇਰੇ, ਅਖਬਾਰ ਪੜ੍ਹਨਗੇ ਜਾਂ ਜਦੋਂ ਉਹ ਡੀਲ ਕਰਨਗੇ ਇੱਕ ਦੂਜੇ ਦੇ ਨਾਲ, ਜੋ ਸਮਾਜ ਦੀ ਇੱਕ ਪ੍ਰਕਿਰਿਆ ਹੁੰਦੀ ਹੈ, ਤੜਕੇ ਉੱਠਣ ਤੋਂ ਬਾਅਦ ਲੈਣ ਦੇਣ ਚੱਲਦਾ, ਉਦੋਂ ਲੋਕਾਂ ਨੂੰ ਬਹੁਤਾ ਪਤਾ ਲੱਗੇਗਾ। ਪਰ ਹਾਲ ਦੀ ਘੜੀ ਸਾਰੇ ਜਿਹੜੇ ਆ ਸੋਚਣ ਲਈ ਮਜਬੂਰ ਆ ਕਿ ਰਾਤੋਂ ਰਾਤ ਇਹੋ ਜਿਹਾ ਫੈਸਲਾ ਯਕਦਮ ਆ ਗਿਆ, ਇਹਦੇ ਪਿੱਛੇ ਕੀ ਕਾਰਨ ਹੋ ਸਕਦਾ ਹੈ। ਕਾਰਨ ਬੜਾ ਸਿੱਧਾ ਤੇ ਸਪਸ਼ਟ ਆ। ਵੈਸੇ ਦਲੇਰਾਨਾ ਕਦਮ ਆ ਨਰਿੰਦਰ ਮੋਦੀ ਦਾ ਜਿਹੜਾ ਫੈਸਲਾ ਹੈ, ਇਹਨੂੰ ਦੂਰ ਅੰਦੇਸ਼ੀ ਵੀ ਕਿਹਾ ਜਾ ਸਕਦਾ, ਦਲੇਰਾਨਾ ਵੀ ਕਿਹਾ ਜਾ ਸਕਦਾ ਹੈ, ਕਿਉਂਕਿ ਭਾਰਤ ਦੇ ਵਿੱਚ ਇਸ ਸਮੇਂ ਜਾਲੀ ਕਰੰਸੀ ਤਾਂ ਬਹੁਤ ਵੱਡੇ ਪੱਧਰ ਤੇ ਮਾਰਕੀਟ ਦੇ ਵਿੱਚ ਸਰਕੂਲੇਟ ਹੋ ਹੀ ਰਹੀ ਹੈ। ਖਾਸ ਤੌਰ ਤੇ ਜਿਹੜਾ ਇੱਕ ਬਲੈਕ ਮਨੀ ਹਵਾਲਾ ਟ੍ਰੇਡ ਹੈ, ਉਹ ਵੀ ਬਹੁਤ ਵੱਡੇ ਪੱਧਰ ਤੇ ਇਸ ਮੁਲਕ ਦੇ ਵਿੱਚ। ਕਿਤੇ ਨਾ ਕਿਤੇ ਉਸ ਮੱਦੇ ਨਜ਼ਰ, ਉਸ ਚੀਜ਼ ਦੇ ਮੱਦੇ ਨਜ਼ਰ ਇਹਨਾਂ ਨੇ ਪੇਸ਼ਬੰਦੀ ਕੀਤੀ ਹੈ
ਹੁਣ ਇਹ ਕਿੰਨੀ ਕੁ ਕਾਰਗਰ ਸਾਬਤ ਹੁੰਦੀ ਹੈ। ਵੈਸੇ ਯੋਜਨਾ ਇਹਨਾਂ ਨੇ ਬੜੇ ਗੁਪਤ ਤੇ ਬੜੇ ਪ੍ਰਭਾਵਸ਼ਾਲੀ ਢੰਗ ਦੇ ਨਾਲ ਉਲੀਕੀ ਕਿ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ। ਇੱਕਦਮ ਏਡਾ ਵੱਡਾ ਫੈਸਲਾ ਆ ਜਾਣਾ ਉਹ ਝਟਕਾ ਹੈ ਸਾਰੇ ਮੁਲਕ ਦੇ ਲਈ। ਬਹੁਤ ਗੁਪਤ ਯੋਜਨਾ ਸੀ ਇਹਨਾਂ ਦੀ। ਸੋ ਜਿਹੜੀ ਇੰਪਲੀਮੈਂਟ ਕੀਤੀ ਹੈ, ਜਿਹੜੀ ਲਾਗੂ ਕੀਤੀ ਹੈ, ਇਹ ਕਿੰਨੀ ਕੁ ਕਾਮਯਾਬ ਰਹਿੰਦੀ ਹੈ ਸਮਾਂ ਦੱਸੇਗਾ। ਪਰ ਜੋ ਨੁਕਤਾ ਹੈ ਉਹਦੇ ਤੇ ਸ਼ੱਕ ਨਹੀਂ ਕੀਤਾ ਜਾ ਸਕਦਾ ਕਿ ਜਿਹੜਾ ਨੁਕਤਾ ਇਹਨਾਂ ਨੇ ਉਲੀਕਿਆ ਕਿ ਜਿਹੜੀ ਹਵਾਲਾ ਕਾਰੋਬਾਰ ਆ ਉਹ ਠੱਲੀ ਜਾਵੇ, ਜਿਹੜੀ ਬਲੈਕ ਮਨੀ ਹੈ ਉਹਨੂੰ ਲਿਆਂਦਾ ਜਾਵੇ ਬਾਹਰ, ਤੇ ਖਾਸ ਤੌਰ ਤੇ ਜੋ ਫੰਡਿੰਗ ਹੋ ਰਹੀ ਹੈ ਅੱਤਵਾਦੀ ਗਰੁੱਪਾਂ ਨੂੰ ਉਹ ਕਿਤੇ ਨਾ ਕਿਤੇ ਜਿਹੜੀ ਰੋਕੀ ਜਾਵੇ। ਇਹ ਇਹਨਾਂ ਦੀ ਮਨਸ਼ਾ ਭਾਵਨਾ ਤੇ ਸਵਾਲ ਨਹੀਂ ਕੀਤੇ ਜਾ ਸਕਦੇ ਹਾਲ ਦੀ ਘੜੀ, ਕਿਉਂਕਿ ਨਤੀਜਾ ਆਉਣਾ ਬਾਕੀ ਹੈ। ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਦੇਖੋ ਪੈਟਰੋਲ ਪੰਪਾਂ ਵਾਲੇ ਤਾਂ ਹੁਣੇ ਨਾ ਕਰੀ ਜਾਂਦੇ ਆ। ਮੈਂ ਟੈਲੀਵਿਜ਼ਨ 'ਚ ਵੇਖਿਆ ਸਾਂ ਜਿਵੇਂ ਫੈਸਲਾ ਆਇਆ ਦਿੱਲੀ ਦੇ ਪੈਟਰੋਲ ਪੰਪਾਂ ਤੇ ਪਟਨਾ ਦੇ ਪੈਟਰੋਲ ਪੰਪਾਂ ਤੇ ਵੱਡੇ ਸ਼ਹਿਰਾਂ ਦੇ ਪੈਟਰੋਲ ਪੰਪਾਂ ਤੇ ਜਿਵੇਂ ਲੋਕਾਂ ਦਾ ਜਮਾਵੜਾ ਲੱਗਿਆ, ਉਹ ਜਿਹੜੇ ਪੈਟਰੋਲ ਪੰਪਾਂ ਵਾਲੇ ਆ ਉਹਨਾਂ ਨੇ ਹੱਥ ਖੜੇ ਕਰ ਦਿੱਤੇ। ਉਹਨਾਂ ਆਖਿਆ ਅਸੀਂ ਨਹੀਂ ਪੈਸੇ ਲੈਣੇ। ਇਹਨਾਂ ਦਾ ਕੀ ਪਤਾ ਕੱਲ ਨੂੰ ਇਹਨਾਂ ਨੇ ਕਿਹੋ ਜਿਹਾ ਫੈਸਲਾ ਬਦਲ ਲੈਣਾ, ਕਿਹੋ ਜਿਹਾ ਇੰਪਲੀਮੈਂਟ ਕਰ ਦੇਣਾ, ਅਸੀਂ ਇਹ ਨੋਟ ਨਹੀਂ ਲੈਣੇ। ਹੁਣ ਉਹਨਾਂ ਨੇ ਨਾ ਨੁੱਕਰ ਕਰਨੀ ਸ਼ੁਰੂ ਕਰ ਦਿੱਤੀ ਹੈ ਵੱਡੇ ਸ਼ਹਿਰਾਂ 'ਚ। ਜਿਹਦੇ ਕੋਲ ਹੁਣ 500 ਦਾ ਨੋਟ ਹੈ, 1000 ਦਾ ਨੋਟ ਹੈ, ਕਸੂਤਾ ਫਸ ਗਿਆ ਤੇ ਰਸਤੇ ਦੇ ਵਿੱਚ ਆ। ਸਵੇਰੇ ਉੱਠਣਗੇ ਜਦੋਂ ਲੋਕ ਜਿਨ੍ਹਾਂ ਦੇ ਕੋਲ 500 1000 ਦਾ ਨੋਟ ਆ ਤੇ ਹੈ ਵੀ ਇਕਲੌਤਾ ਹੈ, ਉਹ ਕਿਸ ਤਰੀਕੇ ਦੇ ਨਾਲ ਡੀਲ ਕਰਨਗੇ, ਉਹ ਵੀ ਬੜਾ ਵੱਡਾ ਸਵਾਲ ਆ। ਹਸਪਤਾਲਾਂ ਦੇ ਵਿੱਚ ਇਹਨਾਂ ਨੇ ਰੇਲਵੇ ਸਟੇਸ਼ਨਾਂ ਦੇ ਵਿੱਚ ਰਿਆਇਤ ਰੱਖੀ ਹੈ ਕਿ ਉੱਥੇ ਨੋਟ ਲੈ ਜਾਣਗੇ। ਹੁਣ ਉੱਥੇ ਨੋਟ ਲੈ ਜਾਣਗੇ ਜਾਂ ਉੱਥੇ ਵੀ ਆਨਾਕਾਨੀ ਕਰੀ ਜਾਏਗੀ, ਇਹ ਵੀ ਇੱਕ ਬੜਾ ਵੱਡਾ ਸਵਾਲ ਹੈ। ਖਾਸ ਤੌਰ ਤੇ ਇੱਕ ਸਵਾਲ ਇਹ ਹੈ ਕਿ ਹੁਣ ਦੇਖੋ ਜਿਹੜਾ ਬੰਦਾ ਰੇਲ 'ਚ ਸਫ਼ਰ ਕਰ ਰਿਹਾ, ਮਸਲਨ ਉਦਾਹਰਨ ਦੇ ਤੌਰ ਤੇ ਮੈਂ ਆ ਰੇਲ ਦੇ ਵਿੱਚ ਸਫ਼ਰ ਕਰਨ ਡਿਆ ਤੇ ਸਵੇਰੇ ਉੱਠਾਂਗਾ, ਮੇਰੇ ਕੋਲ ਉਤਰਾਂਗਾ ਮੈਂ ਆਪਣੇ ਮੰਜ਼ਿਲ ਤੇ ਮੇਰੇ ਕੋਲ 21,000 ਦਾ ਨੋਟ ਆ। ਹੁਣ ਮੈਂ ਉਤਰ ਕੇ ਉੱਥੇ ਆਪਣੇ ਘਰ ਨੂੰ ਵੀ ਜਾਣਾ, ਅੱਗੇ ਮੈਂ ਕੋਈ ਖਾਣਾ ਪੀਣਾ ਵੀ ਹੈ, ਤਾਂ ਮੈਂ ਦੱਸੋ ਕਿਹੜੇ ਪਾਸੇ ਜਾਵਾਂਗਾ, ਕਿਉਂਕਿ ਮੈਨੂੰ ਤਾਂ ਪਤਾ ਹੀ ਨਹੀਂ। ਜਦੋਂ ਉਤਰਾਂਗੇ ਤਾਂ ਤੜਕੇ ਸਭ ਕੁਝ ਬਦਲਿਆ ਹੋਏਗਾ, ਇਕਨੋਮੀ ਦਾ ਇੱਕ ਨਵਾਂ ਅਧਿਆਇ ਹੈ ਜਿਹੜਾ ਸ਼ੁਰੂ ਹੋਇਆ ਹੋਏਗਾ। ਸੋ ਮਨਸ਼ਾ ਭਾਵਨਾ ਠੀਕ ਆ, ਪਰ ਇਹ ਯਕਦਮ ਕੀਤਾ ਜਾਣਾ ਉਹ ਕਈ ਮਾਇਨਿਆਂ ਤੋਂ ਹਾਲੇ ਕਈ ਪੱਖਾਂ ਤੋਂ ਹੈ ਜਿਹੜਾ ਉਹ ਸਵਾਲਾਂ ਦੇ ਘੇਰੇ 'ਚ ਕਿ ਕੱਲ ਨੂੰ ਜਦੋਂ ਦੇਸ਼ ਅੱਖ ਖੋਲੇਗਾ, ਨਵੀਂ ਸਵੇਰ ਦੇ ਵਿੱਚ ਦਾਖਲ ਹੋਏਗਾ ਤੇ ਨਵੀਂ ਇੱਕ ਤਰ੍ਹਾਂ ਨਾਲ ਕਰੀਏ ਆਰਥਿਕ ਵਿਵਸਥਾ ਹੋਏਗੀ ਕਿ 100 ਦੇ ਨੋਟ ਚੱਲਣਗੇ, 50 ਦੇ ਨੋਟ ਚੱਲਣਗੇ, 20 ਦੇ ਨੋਟ ਚੱਲਣਗੇ, 10 ਦੇ ਨੋਟ ਚੱਲਣਗੇ, ਸਿੱਕੇ ਚੱਲਣਗੇ। ਪਰ 500 1000 ਦਾ ਜਿਹੜਾ ਅੱਜ ਕਹਿ ਲਈਏ ਕਿ ਹਰੇਕ ਦੀ ਪਰਸ ਦੀ ਸ਼ਾਨ ਆ, ਚਾਹੇ ਉਹ ਮਜ਼ਦੂਰ ਆ, ਚਾਹੇ ਕੋਈ ਵੱਡਾ ਕਾਰੋਬਾਰੀ ਹੈ, ਹਰੇਕ ਦੀ ਬਟੂਏ ਦੀ ਉਹ ਸ਼ਾਨ ਹੈ। 500 1000 ਦਾ ਨੋਟ ਉਹ ਨਹੀਂ ਚੱਲੇਗਾ। ਇਹ ਬਹੁਤ ਦਿਲਚਸਪ ਹੋਏਗਾ ਕੱਲ ਦਾ ਦਿਨ। ਜੀ, ਤੇ ਜਿਹੜੇ ਪਰਦੇਸੀ ਆ ਫਿਰ ਉਹ ਫਰੇਮ ਕਰਾ ਕੇ ਰੱਖ ਲੈਣ ਜਿੰਨਾ ਕੋ ਪੁਰਾਣੇ ਪਏ ਨੇ ਨੋਟ। ਹਾਂ, ਇਹ ਯਾਦਗਾਰ ਤੇ ਹੈ ਕਿ ਕਿਉਂਕਿ ਨੋਟ ਕਿਸੇ ਸਮੇਂ ਕਹਿ ਸਕਦੇ ਆ ਕਿ ਆ ਦੇਖੋ ਜੀ 500 ਦਾ ਨੋਟ ਹੈ ਜਿਹੜਾ ਪੁਰਾਣਾ ਨੋਟ ਹੈ। ਹੁਣ ਅਸੀਂ ਸਿੱਕਾ ਵੇਖ ਕੇ ਖੁਸ਼ ਹੋਣਾ ਹੀ ਆ ਰਾਜਕਰਨ ਵੀ ਸਿੰਘ ਜੀ, ਆ ਨਾਨਕਸ਼ਾਹੀ ਸਿੱਕਾ, ਫਲਾਣਾ ਸਿੱਕਾ, ਤੇ ਤੁਹਾਡੇ ਬੱਚੇ ਵੀ ਖੁਸ਼ ਹੋ ਜਾਇਆ ਕਰਨਗੇ ਕਿ ਆ ਫਲਾਣਾ 500 ਦਾ ਨੋਟ ਸਾਡਾ ਪਾਪਾ ਉਧਰੋਂ ਲੈ ਕੇ ਆਇਆ ਸੀ ਤੇ ਮੋਦੀ ਸਾਹਿਬ ਨੇ ਇਹਨੂੰ ਬੰਦ ਕਰ ਦਿੱਤਾ ਸੀ ਮੁੜ ਕੇ ਆਉਣ ਤੋਂ ਬਾਅਦ। ਜੀ ਤੇ ਅਗਲੀ ਆਪਾਂ ਗੱਲਬਾਤ ਵਧੀਏ ਵੀ ਸਾਰਾ ਦਿਨ ਦੀ ਉਠਕ ਬੈਠਕ ਤੋਂ ਬਾਅਦ ਚ ਸਰਬੱਤ ਖਾਲਸਾ ਮੁਅੱਤਲ। ਸਰਬੱਤ ਖਾਲਸਾ ਨੇ ਅੱਜ ਕਈ ਤਰ੍ਹਾਂ ਦਾ ਸਫ਼ਰ ਤੈਅ ਕੀਤਾ, ਹਾਈ ਕੋਰਟ ਦੀਆਂ ਪੌੜੀਆਂ ਵੀ ਚੜ੍ਹਿਆ, ਉਸ ਤੋਂ ਬਾਅਦ ਦੁਬਿਧਾ ਜਿਹੜੀ ਉਹ ਵੀ ਲੈ ਕੇ ਆਇਆ ਤੇ ਅੰਤ ਦੇ ਵਿੱਚ ਦੇਰ ਸ਼ਾਮ ਇਹ ਫੈਸਲਾ ਆ ਗਿਆ ਕਿ ਜੀ ਸਰਬੱਤ ਖਾਲਸਾ ਮੁਲਤਵੀ ਆ। ਉਹ ਜਿਹੜੇ ਟੈਂਕੀਆਂ ਤੇ ਚੜ੍ਹੇ ਖੜੇ ਸਨ ਕਿ ਸਰਕਾਰ ਸਾਡੇ ਤੇ ਜ਼ਬਰ ਕਰਦੀ ਪਈ ਹੈ, ਜ਼ੁਲਮ ਕਰਦੀ ਪਈ ਹੈ, ਉਹਨਾਂ ਨੂੰ ਲੋਕਾਂ ਨੇ ਆਵਾਜ਼ਾਂ ਮਾਰੀਆਂ, ਕਹਿੰਦੇ ਆ ਜਾਓ ਭਲਿਓ ਮਾਨਸੋ ਥੱਲੇ, ਤੁਹਾਡੇ ਆਪਣਿਆਂ ਨੇ ਸਰਬੱਤ ਖਾਲਸਾ ਰੱਦ ਕਰ ਦਿੱਤਾ, ਮੁਲਤਵੀ ਕਰ ਦਿੱਤਾ, ਥੱਲੇ ਆ ਜਾਓ ਰੋਟੀ ਪਾਣੀ ਛਕ ਲਓ। ਇਹ ਅੱਜ ਮਸਲਾ ਜਿਹੜਾ ਤੜਕੇ 11 ਕੁ ਵਜੇ ਸ਼ੁਰੂ ਹੋਇਆ ਚਰਚਾ ਦੇ ਵਿੱਚ ਆਉਣਾ, ਕਿਉਂਕਿ ਸੁਣਵਾਈ ਸੀ ਅੱਜ ਹਾਈ ਕੋਰਟ ਦੇ ਵਿੱਚ। ਮੁੱਢਲੀ ਖਬਰ ਇਹ ਆਈ ਕਿ ਹਾਈ ਕੋਰਟ ਦੇ ਵਿੱਚੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਆਪਣੀ ਪਟੀਸ਼ਨ ਹੈ ਜਿਹੜੀ ਚੁੱਕ ਲਈ ਆ, ਜਿਹੜੀ ਉਹਨਾਂ ਨੇ ਸਰਬੱਤ ਖਾਲਸੇ ਦੇ ਆਯੋਜਨ ਨੂੰ ਲੈ ਕੇ ਪਾਈ ਸੀ। ਉੱਥੇ ਇੱਕ ਦੁਬਿਧਾ ਬਣ ਗਈ ਕਿਉਂਕਿ ਕਈ ਸੱਜਣ ਸਨ ਜਿਹੜੇ ਉਹ ਇਸ ਖਬਰ ਨੂੰ ਮੰਨ ਹੀ ਨਹੀਂ ਸੀ ਰਹੇ ਕਿ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਪਟੀਸ਼ਨ ਹੈ ਜਿਹੜੀ ਵਾਪਸ ਲਈ ਹੈ, ਜਦ ਕਿ ਸਾਡੇ ਵਰਗੇ ਜਿਹੜੇ ਪੱਤਰਕਾਰਤਾ ਦੇ ਨਾਲ ਜੁੜੇ ਸੀ ਕਿ ਲੋਕ ਉਹ ਲਗਾਤਾਰ ਦਾਅਵੇ ਕਰ ਰਹੇ ਸਨ ਕਿ ਸਿਮਰਨਜੀਤ ਸਿੰਘ ਮਾਨ ਨੇ ਪਟੀਸ਼ਨ ਹੈ ਜਿਹੜੀ ਵਾਪਸ ਲੈ ਲਈ ਹੈ। ਫਿਰ ਇਹ ਗਰਾਰੀ ਚਲਦੀ ਰਹੀ। ਦੇਰ ਸ਼ਾਮ ਜਦੋਂ ਫਿਰ ਇਸ ਧਿਰ ਵੱਲੋਂ ਐਲਾਨ ਹੋ ਗਿਆ ਕਿ ਸਰਬੱਤ ਖਾਲਸਾ ਮੁਲਤਵੀ ਕੀਤਾ ਜਾਂਦਾ ਹੈ ਤੇ 10 ਤਰੀਕ ਦਾ ਪ੍ਰੋਗਰਾਮ ਉਹਨਾਂ ਨੇ ਦੇ ਦਿੱਤਾ ਕਿ ਜਿਹੜਾ ਬੁੱਢਾ ਜੋੜ ਗੁਰਦੁਆਰਾ ਰਾਜਸਥਾਨ ਦੇ ਵਿੱਚ ਉੱਥੇ ਪੰਥਕ ਇਕੱਤਰਤਾ ਹੋਏਗੀ, ਉਸ ਤੋਂ ਬਾਅਦ ਨਵਾਂ ਪ੍ਰੋਗਰਾਮ ਉਲੀਕਿਆ ਜਾਏਗਾ, ਐਲਾਨਿਆ ਜਾਏਗਾ। ਹਾਲ ਦੀ ਘੜੀ ਸਰਬੱਤ ਖਾਲਸਾ ਜਿਹੜਾ ਉਹ ਮੁਲਤਵੀ ਹੈ। ਸੋ ਮੋਹਰ ਲੱਗ ਗਈ ਇਸ ਗੱਲ ਤੇ 1.5-2 ਘੰਟਾ ਪਹਿਲਾਂ ਪ੍ਰੈਸ ਨੋਟ ਵੀ ਜਾਰੀ ਕਰ ਦਿੱਤਾ
ਦਿੱਤਾ ਬਲਜੀਤ ਸਿੰਘ ਦਾਦੂਵਾਲ ਤੇ ਅਮਰੀਕ ਸਿੰਘ ਅਜਨਾਲਾ ਹੋਰਾਂ ਵੱਲੋਂ। ਉਹਨਾਂ ਵੱਲੋਂ ਇਹ ਜਿਹੜਾ ਪ੍ਰੈਸ ਨੋਟ ਜਾਰੀ ਕੀਤਾ ਗਿਆ, ਉਹਦੇ 'ਚ ਸਾਫ਼ ਕਿਹਾ ਗਿਆ ਕਿ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਜਿਹੜੇ ਬਾਪ ਬੇਟੇ ਆ, ਇਹਨਾਂ ਦੇ ਵਿੱਚ ਜ਼ਕਰੀਆ ਖਾਨ ਦੀ ਰੂਹ ਆ ਜਿਹੜੀ ਪ੍ਰਵੇਸ਼ ਕਰ ਗਈ ਆ। ਵੇਖੋ ਇਹ ਸਰਬੱਤ ਖਾਲਸਾ ਜਿਸ ਤਰੀਕੇ ਦੇ ਨਾਲ ਐਤਕੀ ਮੁਲਤਵੀ ਹੋਇਆ, ਜਿਸ ਤਰੀਕੇ ਦੇ ਨਾਲ ਇਹਨਾਂ ਦੀਆਂ ਗ੍ਰਿਫਤਾਰੀਆਂ ਹੋਈਆਂ, ਚਾਹੇ ਇਹ ਵਿੱਚੋਂ ਸਿਆਸੀ ਕਾਲੇ ਮਾਲੇ ਕਰਦੇ ਹੋਣ, ਚਾਹੇ ਇਹਨਾਂ ਨੂੰ ਧਰਮ ਦਾ ਹੇਜ ਹੋਵੇ, ਕੁਛ ਵੀ ਹੋਵੇ, ਪਰ ਜਿਸ ਤਰੀਕੇ ਦੇ ਨਾਲ ਇਹਨਾਂ ਦੇ ਆਯੋਜਨ ਅਧਿਕਾਰ ਨੂੰ ਦਬਾਇਆ ਗਿਆ, ਜਿਸ ਤਰੀਕੇ ਦੇ ਨਾਲ ਨਜਾਇਜ਼ ਗ੍ਰਿਫਤਾਰੀਆਂ ਹੋਈਆਂ, ਜਿਸ ਤਰੀਕੇ ਦੇ ਨਾਲ ਅੱਧੀ ਅੱਧੀ ਰਾਤ ਨੂੰ ਲੋਕਾਂ ਦੇ ਘਰਾਂ 'ਚ ਜਾ ਕੇ ਉਹਨਾਂ ਨੂੰ ਚੁੱਕਿਆ ਗਿਆ, ਸਿਰਫ ਤੇ ਸਿਰਫ ਇਸ ਕਰਕੇ ਕਿਉਂਕਿ ਉਹ ਸਿੱਖੀ ਨੂੰ ਆਪਣੀ ਨੂੰ ਸਮਰਪਿਤ ਨੇ, ਆਪਣੇ ਧਰਮ ਲਈ ਵਿਚਾਰ ਚਰਚਾ ਕਰਨੀ ਚਾਹੁੰਦੇ ਆ, ਚਾਹੇ ਉਹਦੇ ਮਫਾਦ ਕੁਛ ਵੀ ਹੋਣ, ਪਰ ਜੋ ਤਰੀਕਾ ਵਰਤਿਆ ਗਿਆ ਉਹ ਕਿਤੇ ਨਾ ਕਿਤੇ ਗਲਤ ਆ। ਪਰ ਜਿਹੜੀ ਪਟੀਸ਼ਨ ਦਾ ਮਾਮਲਾ ਹੈ, ਉੱਥੇ ਜਾ ਕੇ ਵਕਤ ਇਹ ਪੈ ਗਿਆ ਕਿ ਜਿਹੜੀ ਪਟੀਸ਼ਨ ਇਹਨਾਂ ਨੇ ਦਾਇਰ ਕੀਤੀ ਸੀ ਕਿ ਸਾਡਾ ਆਯੋਜਨ ਹੱਕ ਆ ਜਿਹੜਾ ਉਹ ਸਰਕਾਰ ਆ ਸਾਨੂੰ ਦੇ ਨਹੀਂ ਰਹੀ, ਉਹਦਾ ਹਨਨ ਕਰਦੀ ਪਈ ਆ, ਪਰ ਉਹ ਪਟੀਸ਼ਨ ਇਸ ਕਰਕੇ ਅਧੂਰੀ ਮੰਨੀ ਗਈ ਕਿਉਂਕਿ ਜੱਜ ਸਾਹਿਬ ਨੇ ਉੱਥੇ ਬੈਂਚ ਜਿਹਦੇ ਕੋਲ ਕੇਸ ਲੱਗਾ, ਉਹਨਾਂ ਨੇ ਇਹ ਗੱਲ ਆਖੀ ਕਿ ਤੁਸੀਂ ਉਹ ਹੁਕਮ ਵਿਖਾਓ ਜਿਹਦੇ 'ਚ ਤੁਹਾਡੇ ਆਯੋਜਨ ਅਧਿਕਾਰ ਨੂੰ ਰੋਕਿਆ ਜਾ ਰਿਹਾ। ਸੋ ਉੱਥੇ ਪਟੀਸ਼ਨ ਦੇ ਵਿੱਚ ਫਿਰ ਕੋਈ ਲਿਖਤੀ ਕੋਈ ਇਹੋ ਜਿਹਾ ਹੁਕਮ ਨਹੀਂ ਸੀ, ਕਿਉਂਕਿ ਦੇਖੋ ਇਹਨਾਂ ਨੇ ਕੋਈ ਲਿਖਤੀ ਤੇ ਇਹਨਾਂ ਨੂੰ ਦਿੱਤਾ ਨਹੀਂ ਕਿ ਭਾਈ ਆ ਦੇਖੋ ਐਲਾਨਨਾਮਾ ਸਾਡਾ ਅਸੀਂ ਸਰਬੱਤ ਖਾਲਸਾ ਨਹੀਂ ਹੋਣ ਦੇਣਾ। SSP ਨੇ ਕੀ ਕੀਤਾ, ਉਹਨੇ ਬਠਿੰਡੇ ਦੇ DC ਨੂੰ ਲਿਖ ਕੇ ਭੇਜ ਦਿੱਤਾ ਕਿ ਬਾਦਾਮਨੀ ਹੋ ਸਕਦੀ ਹੈ। ਇਹਦੇ ਨਾਲ DC ਨੇ ਮੌਖਿਕ ਤੌਰ ਤੇ ਕਹਿਤਾ ਕਿ ਨਹੀਂ ਹੋਣ ਦੇਣਾ। ਉਹਨੇ ਆਪਣੇ ਪੱਧਰ ਤੇ ਸਾਰੀਆਂ ਕੋਸ਼ਿਸ਼ਾਂ ਜਿਹੜੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਤੇ ਗੱਲ ਤੇ ਅਸਲ ਜਿਹੜੀ ਆ ਉਹ ਬਾਦਲ ਪਿੰਡ ਦੇ ਵਿੱਚ ਜਾ ਕੇ ਮੁੱਕਦੀ ਹੈ ਨਾ, ਕਿ ਉਹਨਾਂ ਨੇ ਕਹਿਤਾ ਕਿ ਨਹੀਂ ਹੋਣ ਦੇਣਾ, ਫਿਰ ਸਾਰਾ ਕੁਛ ਹੈ ਜਿਹੜਾ ਉਹ ਹਵਾ ਦੇ ਵਿੱਚ ਹੀ ਚਲੇ ਗਿਆ। ਉਹ ਹੁਕਮ ਜਿਹੜੇ ਆ ਲਿਖਤੀ ਕਿਸੇ ਕੋਲ ਵੀ ਨਹੀਂ ਇਹਨਾਂ ਦੇ ਕੋਲ, ਕਿਉਂਕਿ ਲਿਖਤੀ ਹੁਕਮਾਂ ਦੀ ਕਾਪੀ ਨਹੀਂ ਸੀ ਸ਼ਾਇਦ, ਇਸ ਕਰਕੇ ਅਧੂਰੀ ਮੰਨੀ ਗਈ ਪਟੀਸ਼ਨ। ਉਹਨਾਂ ਨੇ ਕਿਹਾ ਕਿ ਪਟੀਸ਼ਨ ਆਪਦੀ ਪੂਰੀ ਕਰੋ। ਫਿਰ ਇਹਨਾਂ ਨੇ ਪੂਰੀ ਕਰਨ ਦੀ ਬਜਾਏ ਜਿਹੜਾ ਸਮਾਂ ਅੱਗੇ ਲਿਆ ਸੀ, ਇਹਨਾਂ ਨੇ ਪਟੀਸ਼ਨ ਚੁੱਕੀ, ਆਪਦੀ ਵਾਪਸ ਲੈ ਲਈ। ਪਰ ਦੂਸਰੀ ਪਟੀਸ਼ਨ ਹੈ ਜਿਹੜੀ ਉਹ ਉੱਥੇ ਜ਼ੇਰੇ ਸੁਣਵਾਈ ਰਹੇਗੀ। ਦੂਸਰੀ ਪਟੀਸ਼ਨ ਹੈ ਕਿ ਨਜਾਇਜ਼ ਢੰਗ ਨਾਲ ਜਿਹੜੀਆਂ ਗ੍ਰਿਫਤਾਰੀਆਂ ਕੀਤੀਆਂ ਗਈਆਂ ਨੇ, ਇਹਦਾ ਸਵਾਲ ਦਾ ਜਿਹੜਾ ਉੱਠਦਾ ਹੈ ਕਿ ਜਵਾਬ ਦੇਵੇ ਸਰਕਾਰ, ਕਿਉਂ ਇਹ ਗ੍ਰਿਫਤਾਰੀਆਂ ਜਿਹੜੀਆਂ ਨਜਾਇਜ਼ ਢੰਗ ਨਾਲ ਕੀਤੀਆਂ ਗਈਆਂ। ਇਹ ਪਟੀਸ਼ਨ ਜ਼ੇਰੇ ਸੁਣਵਾਈ ਰਹੇਗੀ, ਜਦਕਿ ਜਿਹੜੀ ਆਯੋਜਨ ਅਧਿਕਾਰ ਦੀ ਪਟੀਸ਼ਨ ਸੀਗੀ ਉਹ ਕਹਿ ਸਕਦੇ ਹਾਂ ਅੱਜ ਖਤਮ ਹੋ ਗਈ, ਉਹ ਚੁੱਕ ਲਈ ਗਈ ਆ। ਹੁਣ ਸਰਬੱਤ ਖਾਲਸਾ ਕਿਹੜਾ ਅੱਗੇ ਰੁਖ ਅਖਤਿਆਰ ਕਰਦਾ ਹੈ ਉਹ ਸਮਾਂ ਦੱਸੇਗਾ, ਕਿਸ ਤਰ੍ਹਾਂ ਦਾ ਪ੍ਰੋਗਰਾਮ ਹੈ ਦਿੰਦੇ ਆ। ਪਰ ਲੋਕ ਜਿਹੜੇ ਇਹਦੇ ਸਮਰਥਕ ਸਨ ਸਰਬੱਤ ਖਾਲਸਾ ਦੇ, ਕਾਫੀ ਮਾਯੂਸ ਹੋਏ। ਸਿਮਰਨਜੀਤ ਸਿੰਘ ਮਾਨ ਨੇ ਆਖਿਆ ਸੀ, ਉਹਨੇ ਆਖਿਆ ਜੇ ਸਰਬੱਤ ਖਾਲਸਾ ਨਾ ਕਰਨ ਦੇਣਗੇ ਤੇ ਫਿਰ ਜਾਂ ਤੇ ਮੈਂ ਪਾਕਿਸਤਾਨ ਦੀ ਜਿਹੜੀ ਨਾਗਰਿਕਤਾ ਮੰਗਾਂਗਾ, ਜਾਂ ਮੈਂ ਫਿਰ ਆਤਮਦਾਹ ਕਰਾਂਗਾ, ਤੇ ਜਾਂ ਫਿਰ ਅਸੀਂ ਟੈਂਕੀਆਂ ਤੇ ਚੜਾਂਗੇ। ਸੋ ਹੁਣ ਤਿੰਨਾਂ ਦੇ ਵਿੱਚੋਂ ਉਹ ਰਸਤਾ ਕਿਹੜਾ ਅਖਤਿਆਰ ਕਰਦੇ ਆ, ਕਿਉਂਕਿ ਮਾਨ ਵੀ ਹੈ ਜਿਹੜਾ ਉਹ ਮਨ ਦਾ ਬੜਾ ਪੱਕਾ, ਧੁੰਦਾ ਉਹ ਵੀ ਸਵਾਰ ਆ, ਉਹ ਹੁਣ ਕਿਹੜਾ ਰਸਤੇ ਪੈਂਦਾ ਉਹ ਵੀ ਵੇਖਣ ਵਾਲਾ ਹੋਏਗਾ। ਜੇ ਇਹੋ ਜਿਹਾ ਕੋਈ ਰਸਤਾ ਅਖਤਿਆਰ ਕਰਦੇ ਉਹ ਵੀ ਕਹਿ ਸਕਦੇ ਆ ਕਿ ਵਕਤ ਪਾਉਣ ਵਾਲੀ ਗੱਲ ਹੀ ਹੈ, ਪੰਜਾਬ ਸਰਕਾਰ ਨੂੰ ਵਕਤ ਪਵੇਗਾ। ਦੂਜੀ ਗੱਲ ਇਹ ਆ ਕਿ ਜਿਸ ਤਰੀਕੇ ਦੇ ਨਾਲ ਸਰਬੱਤ ਖਾਲਸਾ ਨੂੰ ਦਬਾਇਆ ਗਿਆ ਇਸ ਵਾਰੀ ਪੰਜਾਬ ਸਰਕਾਰ ਵੱਲੋਂ, ਠੀਕ ਹੈ ਇਹਨਾਂ ਦੀ ਸਿਆਸੀ ਜਿਹੜੀ ਲੋੜ ਸੀ ਕਿ ਸਰਬੱਤ ਖਾਲਸਾ ਨਾ ਹੋਣ ਦਿੱਤਾ ਜਾਵੇ, ਬੇਸ਼ੱਕ ਇਹਨਾਂ ਨੇ ਆਪਣੀ ਸਿਆਸੀ ਜ਼ਰੂਰਤ ਹੈ ਜਿਹੜੀ ਉਹ ਪਾਲ ਲਈ ਹੋਵੇ, ਪਰ ਲੋਕਾਂ ਦੇ ਵਿੱਚ ਗੁੱਸਾ ਬਹੁਤ ਆ। ਜਿਹੜੇ ਲੋਕ ਸਰਬੱਤ ਖਾਲਸਾ 'ਚ ਨਹੀਂ ਸਨ ਜਾਣਾ ਚਾਹੁੰਦੇ ਉਹ ਵੀ ਕਹਿੰਦੇ ਇਹਨਾਂ ਨੇ ਮਾੜਾ ਕੀਤਾ, ਜਿਸ ਤਰ੍ਹਾਂ ਮਰਜ਼ੀ ਕਰਨਾ ਚਾਹੁੰਦੇ ਸਨ ਉਹਨਾਂ ਨੂੰ ਕਰ ਲੈਣ ਦੇਣਾ ਚਾਹੀਦਾ ਸੀ। ਜੀ ਅੱਗੇ ਵਧਦੇ ਹਾਂ ਮਿੰਟੂ ਜੀ। ਵੀ ਸੁਪਰੀਮ ਕੋਰਟ ਨੇ ਕੇਂਦਰ ਨੂੰ ਕਿਹਾ 24 ਘੰਟਿਆਂ ਦੇ ਅੰਦਰ ਪ੍ਰਦੂਸ਼ਣ ਤੇ ਪੇਸ਼ ਕਰੋ ਐਕਸ਼ਨ ਪਲਾਨ। ਦੇਖੋ ਸੁਪਰੀਮ ਕੋਰਟ ਤੇ ਜਿਹੜਾ ਸਾਡਾ ਇੱਥੋਂ ਦਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ, ਦੋਵਾਂ ਥਾਵਾਂ ਤੇ ਅੱਜ ਇਕੱਠੀ ਸੁਣਵਾਈ ਸੀ। ਦੋਵਾਂ ਨੇ ਬੜੀ ਫਟਕਾਰ ਪਾਈ ਆ। ਹੁਣ ਦੇਖੋ ਪੰਜਾਬ ਵਾਲੇ ਉਹ ਤੇ ਫਟਕਾਰਾਂ ਸਹਿ ਕੇ ਪੱਕੇ ਪਏ ਆ। ਹਾਈ ਕੋਰਟ 'ਚ ਤੀਜੇ ਦਿਨ ਤੇ ਇਹਨਾਂ ਨੂੰ ਫਟਕਾਰ ਪੈਂਦੀ ਆ, ਇਹ ਤੇ ਹੁਣ ਫਟਕਾਰ ਪ੍ਰੂਫ ਬਣੇ ਪਏ ਆ, ਇਹਨਾਂ ਨੂੰ ਕੋਈ ਅਸਰ ਨਹੀਂ ਕਰਦੀ, ਇਹ ਤਾਂ ਪੱਕੇ ਪਏ ਆ। ਇੱਥੋਂ ਤੱਕ ਕਿ ਹਾਈ ਕੋਰਟ ਨੇ ਸਾਡੇ ਵਾਲਿਆਂ ਨੂੰ ਤਾਂ ਕਹਿਤਾ ਸੀ ਕਿ ਤੁਸੀਂ ਤੇ ਮਿਨੀ ਸੈਕਟਰੀਏਟ ਦੇ ਵਿੱਚ ਵੀ ਖੋਲ ਲਓ ਠੇਕੇ, ਜੇ ਤੁਹਾਨੂੰ ਕਮਾਈ ਥੋੜੀ ਹੈ ਤੇ ਇੱਥੇ ਵੀ ਖੋਲ ਲਓ, ਤੁਹਾਨੂੰ ਕਮਾਈ ਦੀ ਲਲਕ ਹੈ। ਇਹਨਾਂ ਨੂੰ ਪੈਂਦੀਆਂ ਰਹਿੰਦੀਆਂ ਝਾੜਾਂ ਫਟਕਾਰਾਂ, ਇਹਨਾਂ ਨੂੰ ਕੋਈ ਚੱਕਰ ਨਹੀਂ ਹੈਗਾ। ਪਰ ਨਾਲ ਐਤਕੀ ਹਰਿਆਣਾ ਵੀ ਰਗੜਿਆ ਗਿਆ, ਨਾਲ UP ਵੀ ਰਗੜਿਆ ਗਿਆ, ਤੇ ਸਭ ਤੋਂ ਜ਼ਿਆਦਾ ਝਾੜ ਚੰਬ ਹੋਈ ਹੈ ਅਰਵਿੰਦ ਕੇਜਰੀਵਾਲ ਦੀ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਉਹਨਾਂ ਨੂੰ ਚੰਗਾ ਘੇਰਿਆ। ਉਹਨਾਂ ਨੇ ਆਖਿਆ ਕਿ ਤੁਹਾਨੂੰ ਪਹਿਲਾਂ ਨਹੀਂ ਸੀ ਪਤਾ ਕਿ ਕੀ ਕਦਮ ਚੁੱਕਣੇ ਚਾਹੀਦੇ ਆ। ਉਹ ਕਹਿੰਦੇ ਨਹੀਂ ਜੀ, ਸਾਨੂੰ ਮਾਰਿਆ
ਮਾਰਿਆ ਐਤਕੀ ਪਰਾਲੀ ਦੇ ਧੂਏ ਨੇ, ਪਟਾਕਿਆਂ ਨੇ ਮਾਰਿਆ, ਉਹਨਾਂ ਨੇ ਆਖਿਆ ਤੁਸੀਂ ਇਹ ਬਹਾਨੇਬਾਜ਼ੀ ਬੰਦ ਕਰੋ। ਇਹ ਬਿਲਕੁਲ ਤੁਹਾਡੀ ਨਾਅਹਲੀਅਤ ਆ, ਤੁਸੀਂ ਬਿਲਕੁਲ ਨਿਕੰਮੇ ਹੋ, ਤੁਹਾਨੂੰ ਪ੍ਰਬੰਧ ਜਿਹੜੇ ਪਹਿਲਾਂ ਆਪਣੇ ਕਰ ਲੈਣੇ ਚਾਹੀਦੇ ਸੀ। ਦੂਜੇ ਪਾਸੇ ਪੰਜਾਬ ਵਾਲਿਆਂ ਨੂੰ ਵੀ ਉਹਨਾਂ ਨੇ ਚੰਗਾ ਝਿੜਕਿਆ, ਉਹਨਾਂ ਨੇ ਆਖਿਆ ਕੀ ਕਾਰਵਾਈ ਕੀਤੀ ਹੈ ਤੁਸੀਂ, ਕਿੰਨੇ ਕਿਸਾਨਾਂ ਤੇ ਜੁਰਮਾਨਾ ਲਾਇਆ। ਇਹਨਾਂ ਦੇ ਕੋਲ ਕੋਈ ਫਿਗਰ ਹੀ ਨਹੀਂ ਹੈਗਾ। ਉਹ ਤੋਤਾ ਸਿੰਘ ਜਿਵੇਂ ਕਹਿੰਦਾ, ਉਹਨਾਂ ਨੇ ਪੁੱਛਿਆ ਜੀ ਹਾਂਜੀ ਤੁਸੀਂ ਕੀ ਕਾਰਵਾਈ ਕੀਤੀ, ਉਹ ਕਹਿੰਦਾ ਜੀ ਹਮਨੇ ਬੇਲਰ ਲੈ ਕੇ ਦਿਏ ਹੈ। ਉਹ ਕਹਿੰਦੇ ਜੀ ਕਾਰਵਾਈ ਦੱਸੋ ਕਿੰਨੇ ਕਿਸਾਨਾਂ ਤੇ ਕੀਤੀ ਜੀ, ਉਹ ਕਹਿੰਦਾ ਜੀ ਨਹੀਂ ਅਸੀਂ ਮਸ਼ੀਨਾਂ ਲੈ ਕੇ ਦਿੱਤੀਆਂ ਨੇ। ਸੋ ਉਹੀ ਉੱਥੇ ਇਹਨਾਂ ਦਾ ਗੋਲਮੋਲ ਜਿਹਾ ਜਵਾਬ ਸੀ ਜੀ ਅਸੀਂ ਕੁਝ ਕਿਸਾਨਾਂ ਤੇ ਕਾਰਵਾਈ ਕੀਤੀ ਆ, ਇਹ ਕੀਤਾ ਹੈ, ਉਹ ਕੀਤਾ। ਉਹਨਾਂ ਨੇ ਆਖਿਆ ਇਸ਼ਤਿਹਾਰ ਦਿੱਤੇ ਤੁਸੀਂ ਅਖਬਾਰਾਂ 'ਚ, ਦੂਜੇ ਇਸ਼ਤਿਹਾਰ ਦਿੰਦੇ ਜੇ, ਕੀ ਤੁਸੀਂ ਪਰਾਲੀ ਨਾ ਸਾੜਨ ਲਈ ਕਿਸਾਨਾਂ ਨੂੰ ਅਪੀਲ ਕੀਤੀ ਹੈ, ਕਿੰਨੇ ਇਸ਼ਤਿਹਾਰ ਦਿੱਤੇ ਹੋ? ਉਹਦੇ 'ਚ ਵੀ ਇਹ ਲਾਜਵਾਬ ਸਨ, ਇਹਨਾਂ ਦੇ ਕੋਲ ਕੋਈ ਜਵਾਬ ਨਹੀਂ ਸੀ। ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਦੀ ਵੀ ਜਵਾਬ ਤਲਬੀ ਹੋਈ ਹੈ, ਕਿਉਂਕਿ ਉੱਤਰ ਪ੍ਰਦੇਸ਼ ਜਿਹੜਾ ਪੱਛਮੀ ਹਿੱਸਾ ਲੱਗਦਾ ਹੈ ਉਹਦਾ ਵੈਸੇ ਬਹੁਤਾ ਅਸਰ ਹੈ ਦਿੱਲੀ ਤੇ, ਪਰ ਉਹ ਬਚ ਜਾਂਦੇ ਆ, ਨਾ ਲੱਗ ਜਾਂਦਾ ਪੰਜਾਬ ਤੇ ਹਰਿਆਣੇ ਦਾ। ਦੂਜੇ ਪਾਸੇ ਸੁਪਰੀਮ ਕੋਰਟ ਨੇ ਵੀ ਦਿੱਲੀ ਨੂੰ ਘੇਰਿਆ, ਚਾਰੇ ਪਾਸਿਓਂ ਦਿੱਲੀ ਦੀ ਅੱਜ ਸ਼ਾਮਤ ਆਈ ਸੀਗੀ। ਦਿੱਲੀ ਨੂੰ ਸੁਪਰੀਮ ਕੋਰਟ ਨੇ ਆਖਿਆ, ਉਹਨੇ ਆਖਿਆ ਕਿ ਭਾਈ ਸਾਹਿਬ 24 ਘੰਟਿਆਂ ਦੇ ਅੰਦਰ ਅੰਦਰ ਸਾਡੇ ਸਾਹਮਣੇ ਐਕਸ਼ਨ ਪਲਾਨ ਰੱਖੋ ਕਿ ਕਰਨਾ ਕੀ ਹੈ, ਕੀਤਾ ਕੀ ਹੈ, ਕਰਨਾ ਕੀ ਹੈ। ਅੱਗੇ ਨਾਲ ਉਹਨਾਂ ਨੇ ਇਹ ਵੀ ਆਖਿਆ ਕਿ ਜਿਹੜੀਆਂ ਹੁਣ ਅੱਗੇ ਧੁੰਦਾਂ ਆ ਰਹੀਆਂ, ਤੁਸੀਂ ਧੁੰਦਾਂ ਲਈ ਅਲਰਟ ਸਿਸਟਮ ਵੀ ਇੱਕ ਤੈਅ ਕਰੋ ਕਿ ਧੁੰਦਾਂ ਲਈ ਤੁਹਾਡਾ ਜਿਹੜਾ ਅੱਗੇ ਪਲਾਨ ਕੀ ਹੋਏਗਾ। ਸੋ ਸਾਰਾ ਕੁਛ ਹੈ ਜਿਹੜਾ ਇਸ ਆਪਾਂ ਕੇਂਦਰ ਤੇ ਜਾ ਕੇ ਸਮੇਟ ਸਕਦੇ ਹਾਂ ਕਿ ਬਹੁਤ ਵਿਆਪਕ ਪੱਧਰ ਤੇ ਐਤਕੀ ਪ੍ਰਦੂਸ਼ਣ ਤੇ ਇਹ ਚਰਚਾ ਚੱਲੀ ਹੈ। ਖਾਸ ਤੌਰ ਤੇ ਇਹਦਾ ਨੋਟਿਸ ਸੁਪਰੀਮ ਕੋਰਟ ਨੇ ਲਿਆ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਲਿਆ, ਜਿਹੜੇ ਹੋਰ ਦਿੱਲੀ ਦੇ ਵਿੱਚ ਸਮਾਜ ਸੇਵਾ ਦੇ ਨਾਲ ਜੁੜੇ ਸੰਸਥਾਨ ਆ ਉਹਨਾਂ ਨੇ ਬਹੁਤ ਵੱਡਾ ਸੰਘਰਸ਼ ਕੀਤਾ। ਪੂਰੇ ਦੇਸ਼ ਦਾ ਮੀਡੀਆ ਜਿਹੜਾ ਉਹ ਇਸ ਗੱਲ ਤੇ ਕੇਂਦਰਿਤ ਹੈ ਕਿ ਪ੍ਰਦੂਸ਼ਣ ਦੇ ਮਾਮਲੇ 'ਚ ਕਿਹਦੇ ਲਈ ਕੀ ਮਾਪਦੰਡ ਤੈਅ ਕੀਤੇ ਜਾ ਰਹੇ ਆ, ਕਿਹੜਾ ਨਿਕੰਮਾ ਹੈ, ਕਿਹੜਾ ਨਿਠੱਲਾ ਹੈ। ਪਰ ਸਭ ਤੋਂ ਜ਼ਿਆਦਾ ਨਮੋਸ਼ੀ ਹੈ ਜਿਹੜੀ ਉਹ ਪੰਜਾਬ ਦੇ ਪੱਲੇ ਪੈਣ ਡਈ ਹੈ, ਕਿਉਂਕਿ ਸਾਰਾ ਕੁੱਲ ਮਿਲਾ ਕੇ ਜੇ ਠੀਕਰਾ ਭੰਨਿਆ ਜਾਂਦਾ ਤੇ ਉਹ ਕਹਿੰਦੇ ਆ ਕਿ ਪੰਜਾਬ ਹੈ ਜਿਹੜਾ ਇਸ ਮਾਮਲੇ 'ਚ ਸਭ ਤੋਂ ਜ਼ਿਆਦਾ ਅੱਗੇ ਆ। ਇਹਦੇ 'ਚ ਕੋਈ ਸ਼ੱਕ ਵੀ ਨਹੀਂ ਰਾਜ ਕਰਨਵੀਰ ਸਿੰਘ ਜੀ, ਸਾਡੇ ਇੱਥੇ ਤੁਸੀਂ ਹੈਰਾਨ ਹੋਗੇ ਕਿ 2,50,00,000 ਟਨ ਜਿਹੜੀ ਪਰਾਲੀ ਉਹ ਸਾੜੀ ਜਾਂਦੀ। ਤੁਸੀਂ ਆਪ ਹੀ ਹਿਸਾਬ ਲਾ ਲਓ, ਤੇ ਜੇ ਮੈਂ ਤੁਹਾਨੂੰ ਅੰਕੜਾ ਦੇਵਾਂ, 1 ਟਨ ਜਿਹੜੀ ਪਰਾਲੀ ਸੜਦੀ ਹੈ ਉਹਦੇ ਚੋਂ ਜੋ ਚੀਜ਼ਾਂ ਨਿਕਲਦੀਆਂ ਉਹਦੇ ਚੋਂ ਹਿਸਾਬ ਲਾ ਲਓ 3 ਕਿਲੋ ਕਾਰਬਨ ਜੇ ਕਣ ਹੁੰਦੇ ਆ ਉਹ ਨਿਕਲਦੇ, 60 ਕਿਲੋ ਕਾਰਬਨ ਮੋਨੋਆਕਸਾਈਡ, 1500 ਕਿਲੋ ਕਾਰਬਨ ਡਾਈਆਕਸਾਈਡ, 200 ਕਿਲੋ ਸਵਾਹ, ਇਹ ਸਾਰੀਆਂ ਚੀਜ਼ਾਂ ਨਿਕਲਦੀਆਂ ਨੇ। ਹੋਰ ਵੀ ਬਹੁਤ ਨਿਕਲਦੀਆਂ, ਮੈਨੂੰ ਚੇਤੇ ਨਹੀਂ। ਇੰਨਾ ਕੁਛ ਹੈ ਜਿਹੜਾ 1 ਟਨ ਦੇ ਵਿੱਚੋਂ ਨਿਕਲ ਆਉਂਦਾ, ਤੇ ਸਾਡੇ ਇੱਥੇ ਹਿਸਾਬ ਲਾ ਲਓ ਵੀ 2.5 ਕਰੋੜ ਟਨ ਹੈ ਜਿਹੜਾ ਉਹ ਪਰਾਲੀ ਸਾੜੀ ਜਾਂਦੀ ਹੈ। ਇਹ ਜਿਹੜੇ ਰਹਿੰਦ ਖੂੰਹਦ ਆ, ਇਹ ਰਹਿੰਦ ਖੂੰਹਦ ਨਹੀਂ, ਇਹ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਨਸਲਾਂ ਹੈ ਉਹਨਾਂ ਦੀਆਂ ਜੜ੍ਹਾਂ ਖੋਦੀ ਪਈ ਆ। ਅਸੀਂ ਆਪਣੇ ਆਪ ਨੂੰ ਬੇਸ਼ੱਕ ਕਹੀ ਜਾਈਏ, ਸਾਡੇ ਅੱਜ ਮੁੱਖ ਮੰਤਰੀ ਨੇ ਤਾਂ ਉਹਦਾ ਅਸਤੀਫਾ ਹੀ ਮੰਗ ਲਿਆ ਕੇਜਰੀਵਾਲ ਦਾ, ਕਹਿੰਦੇ ਜੀ ਅਸਤੀਫਾ ਦੇ ਦਿਓ। ਹੁਣ ਜੇ ਇਹ ਗੱਲ ਆ, ਦੇਖੋ ਪਹਿਲੀ ਗੱਲ ਤੇ ਆ ਕਿ ਪ੍ਰਕਾਸ਼ ਸਿੰਘ ਬਾਦਲ ਉਹਨਾਂ ਤੋਂ ਅਸਤੀਫਾ ਮੰਗਦੇ ਚੰਗੇ ਨਹੀਂ ਲੱਗਦੇ। ਇਹਨਾਂ ਦਾ ਤੇ ਪਾਣੀ ਅੰਮ੍ਰਿਤ ਸੀ, ਪਾਣੀ ਅੰਮ੍ਰਿਤ ਸੀ, ਇਹਨਾਂ ਦੀ ਨਲਾਇਕੀ ਕਰਕੇ ਉਹ ਪਾਣੀ ਅੰਮ੍ਰਿਤ ਜਿਹੜਾ ਸੀਗਾ ਹੌਲੀ ਹੌਲੀ ਤੇਜ਼ਾਬ ਬਣ ਗਿਆ। ਅੱਜ ਤੋਂ 20 ਸਾਲ ਪਹਿਲਾਂ ਲੋਕੀ ਖਾਲਿਆਂ ਚੋਂ ਭਰ ਕੇ ਬੁੱਕ ਪੀ ਲੈਂਦੇ ਸਨ, ਲੋਕੀ ਕਸੀਆਂ ਦੇ ਵਿੱਚੋਂ ਖੂਹਾਂ ਦੇ ਵਿੱਚੋਂ ਭਰ ਕੇ ਪਾਣੀ ਪੀ ਲੈਂਦੇ ਸਨ, ਬਿਮਾਰ ਨਹੀਂ ਸੀ ਪੈਂਦੇ। ਹੁਣ ਨਲਕੇ ਚੋਂ ਕੋਈ 2 ਗਲਾਸ ਪਾਣੀ ਪੀ ਲਵੇ ਤੇ ਉਹਦਾ ਪੇਟ ਚੱਲ ਭਾਈ, ਸਭ ਕੁਛ ਗੜਬੜਿਆ, ਕਿਉਂਕਿ ਮਾਮਲਾ ਹੀ ਗੜਬੜ ਹੋ ਗਿਆ। ਹੁਣ ਇਹ ਚੰਗੇ ਨਹੀਂ ਲੱਗਦੇ ਕਿ ਪ੍ਰਦੂਸ਼ਣ ਦੇ ਆਧਾਰ ਤੇ ਕਿਸੇ ਮੁੱਖ ਮੰਤਰੀ ਨੂੰ ਆਖਣ ਅਸਤੀਫਾ ਦੇ, ਕਿਉਂਕਿ ਇਹਨਾਂ ਨੇ ਤੇ ਆਪਣਾ ਪਾਣੀ ਲੁਟਾ ਲਿਆ, ਜਿਹੜਾ ਬਚਿਆ ਸੀ ਉਹਨੂੰ ਇਹਨਾਂ ਨੇ ਜ਼ਹਿਰ ਬਣਾ ਲਿਆ। ਦੂਜੇ ਪਾਸੇ ਰਾਜ ਕਰਨਵੀਰ ਸਿੰਘ ਜੀ ਗੱਲ ਇਹ ਆ ਕਿ ਦੇਖੋ ਦਿੱਲੀ ਦੀਆਂ ਨਾਸਾਂ 'ਚ ਧੂੰਆਂ ਆ, ਮਾੜੀ ਗੱਲ ਆ। ਉਹਨਾਂ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵਾਲਿਆਂ ਨੇ ਨੋਟਿਸ ਲਿਆ, ਚੰਗੀ ਗੱਲ ਆ। ਸੁਪਰੀਮ ਕੋਰਟ ਨੇ ਆਪਣੇ ਪੱਧਰ ਤੇ ਕਾਰਵਾਈ ਕੀਤੀ, ਚੰਗੀ ਗੱਲ ਆ। ਪਰ ਜਿਵੇਂ ਸਾਡਾ ਪਾਣੀ ਬਰਬਾਦ ਹੋਇਆ, ਕਿ ਹਾਈ ਕੋਰਟ, ਸੁਪਰੀਮ ਕੋਰਟ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਇਹ ਨਹੀਂ ਦਿੱਤਾ? ਕਿਵੇਂ ਸਾਡੇ ਦਰਿਆਵਾਂ ਦੇ ਵਿੱਚ ਇਹਨਾਂ ਫੈਕਟਰੀਆਂ ਵਾਲਿਆਂ ਨੇ, ਜਿਹੜੇ ਕਿ ਰਾਜਨੇਤਾਵਾਂ ਦੇ ਜਿਹੜੇ ਉਹ ਨੇੜ ਦੂਰ ਦੇ ਆ, ਉਹਨਾਂ ਨੇ ਕਿਵੇਂ ਸਾਡੇ ਇੱਥੋਂ ਦੇ ਪਾਣੀਆਂ ਨੂੰ ਦੂਸ਼ਿਤ ਕੀਤਾ, ਜ਼ਹਿਰੀ ਕੀਤਾ? ਕਿ ਪੰਜਾਬ ਦੇ ਲੋਕ ਬੰਦੇ ਨਹੀਂ ਹੈ? ਜੀ ਤੇ ਮਿੰਟੂ ਜੀ ਅੱਗੇ ਆਪਾਂ ਵਧਦੇ ਹਾਂ। ਦਿੱਲੀ ਯੂਨੀਵਰਸਿਟੀ ਦੀਆਂ 2 ਪ੍ਰੋਫੈਸਰਾਂ ਦੇ ਕਤਲ ਦਾ ਮਾਮਲਾ ਦਰਜ ਹੋਣ ਤੇ ਹੜਕੰਪ। ਇਹ ਮਾਮਲਾ ਛੱਤੀਸਗੜ੍ਹ ਦੇ ਨਾਲ ਜੁੜਿਆ ਹੈ। ਉੱਥੇ ਬਹੁਤ ਹਾਲਾਤ ਆ ਜਿਹੜੇ ਬਹੁਤ ਜ਼ਿਆਦਾ ਸੰਗੀਨ ਨੇ।
ਬਹੁਤ ਜ਼ਿਆਦਾ ਹਾਲਾਤ ਖਰਾਬ ਨੇ। ਪਰ ਮਸਲਾ ਇਹ ਹੈ ਕਿ ਨੈਸ਼ਨਲ ਮੀਡੀਆ ਜਿਹੜਾ ਉਹਨੂੰ ਆਪਾਂ ਰਾਸ਼ਟਰ ਭਗਤੀ ਦਾ ਕਹਿ ਸਕਦੇ ਆ ਕਿ ਧੂਤੂ ਬਣਿਆ ਹੋਇਆ ਇੱਕ ਤਰ੍ਹਾਂ ਨਾਲ ਇਹਨਾਂ ਦਾ, ਉਹ ਬਹੁਤਾ ਉੱਥੋਂ ਦਾ ਜੋ ਘਟਨਾਕ੍ਰਮ ਵਾਪਰਦਾ ਦਿਨਚਰਿਆ ਉੱਥੋਂ ਦੀ ਵਿਖਾਉਂਦੇ ਨਹੀਂ। ਖਾਸ ਤੌਰ ਤੇ ਛੱਤੀਸਗੜ੍ਹ ਆ, ਝਾਰਖੰਡ ਦਾ ਇਲਾਕਾ ਵੀ ਹੈ, ਨਕਸਲ ਪ੍ਰਭਾਵਿਤ ਏਰੀਆ, ਅਸਮ ਹੋਇਆ, ਨਾਗਾਲੈਂਡ ਹੋਇਆ, ਉਹਨਾਂ ਘਟਨਾਵਾਂ ਨੂੰ ਮੇਨ ਸਟ੍ਰੀਮ ਮੀਡੀਆ ਜਿਹੜਾ ਉਹ ਨਜ਼ਰ ਅੰਦਾਜ਼ ਕਰ ਦਿੰਦਾ ਹੈ। ਬਹੁਤ ਗਲਤ ਹੋ ਰਿਹਾ ਛੱਤੀਸਗੜ੍ਹ ਦੇ ਵਿੱਚ। ਸਟੇਟ ਉੱਥੇ ਆਦਿਵਾਸੀਆਂ ਨੂੰ, ਜਿਹੜੇ ਉੱਥੋਂ ਦੇ ਮੂਲ ਨਿਵਾਸੀ ਆ ਜਾਂ ਜਿਹੜੇ ਹੋਰ ਦਿਹਾਤੀ ਲੋਕ ਆ, ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਕੁਚਲਦੀ ਪਈ ਆ। ਕੁਛ ਲੋਕ ਆ ਜਿਹੜੇ ਉਹਨਾਂ ਲਈ ਫਾਈਟ ਕਰਦੇ ਪਏ ਦਿੱਲੀ ਚੋਂ ਵੀ ਜਾ ਕੇ, ਯਾਨੀ ਆਪਣੀ ਲਗਜ਼ਰੀ ਜ਼ਿੰਦਗੀ ਨੂੰ ਛੱਡ ਕੇ ਉਹਨਾਂ ਆਦਿਵਾਸੀਆਂ ਲਈ ਲੜਾਈ ਲੜਦੇ ਆ, ਚਾਹੇ ਉਹ ਪੱਤਰਕਾਰ ਹੋਣ, ਚਾਹੇ ਬੁੱਧੀਜੀਵ ਹੋਰ ਹੋਣ, ਲੇਖਕ ਹੋਣ, ਵਕੀਲ ਹੋਣ, ਪਰ ਉਹਨਾਂ ਦਾ ਹਸ਼ਰ ਉੱਥੇ ਬਹੁਤ ਮੰਦਾ ਕੀਤਾ ਜਾਂਦਾ ਹੈ। ਪਿੱਛੇ ਜੇ ਤੁਹਾਨੂੰ ਯਾਦ ਹੋਣਾ ਹੈ, ਇੱਕ ਬੀਬੀ ਸੀਗੀ, ਉਹਦਾ ਨਾਮ ਸੀਗਾ ਸੋਨੀ ਕੁਛ ਇਸ ਤਰ੍ਹਾਂ ਦਾ ਨਾਮ ਸੀਗਾ, ਸਮਾਜ ਸੇਵਿਕਾ ਸੀ। ਉਹਦਾ ਮੂੰਹ ਕਾਲਾ ਕੀਤਾ ਗਿਆ ਔਰ ਐਸਾ ਕੈਮੀਕਲ ਉਹਦੇ ਮੂੰਹ ਤੇ ਮਲਿਆ ਗਿਆ ਕਿ ਉਹਦਾ ਸਾਰਾ ਚਿਹਰਾ ਸੀਗਾ ਜਿਹੜਾ, ਉਹ ਜਿਹੜੀ ਪਰਤ ਸੀ ਚਮੜੀ ਦੀ, ਉਹ ਉੱਠ ਗਈ ਸੀ। ਉਹਨੂੰ ਦਿੱਲੀ ਲਿਆਂਦਾ ਗਿਆ ਸੀ ਇਲਾਜ ਲਈ। ਉਹਨੇ ਸਿੱਧੇ ਤੌਰ ਤੇ DIG ਸੀ ਉੱਥੇ ਵਲੂਰੀ, ਉਹਦਾ ਨਾਮ ਲਿਆ ਸੀ ਕਿ ਸਾਰੀ ਕਰਤੂਤ ਉਹਦੀ ਹੈ। ਛੱਤੀਸਗੜ੍ਹ ਦੇ ਵਿੱਚ ਕੁਛ ਦਿਨ ਪਹਿਲਾਂ ਇੱਕ ਸ਼ਾਮਨਾਥ ਦਾ ਬਘੇਲਾ, ਕੁਛ ਐਸਾ ਨਾਂ ਸੀ ਉਹਦਾ, ਉਹ ਬਘੇਲਾ ਮਾਰਿਆ ਗਿਆ। ਉਹਨੂੰ ਕਿਸੇ ਨੇ ਕਤਲ ਕਰ ਦਿੱਤਾ 4 ਨਵੰਬਰ ਦੀ ਰਾਤ ਨੂੰ। ਉਸ ਕਤਲ ਕੇਸ ਦੇ ਵਿੱਚ 2 ਜਿਹੜੀਆਂ ਦਿੱਲੀ ਯੂਨੀਵਰਸਿਟੀ ਦੀਆਂ ਪ੍ਰੋਫੈਸਰ ਬੀਬੀਆਂ, ਇੱਕ ਨੰਦਨੀ ਸੁੰਦਰ ਤੇ ਇੱਕ ਅਰਚਨਾ ਪ੍ਰਸਾਦ, ਇਹਨਾਂ ਨੂੰ ਨਾਮਜ਼ਦ ਕਰ ਲਿਆ ਗਿਆ। ਹੁਣ ਇਹ ਬੀਬੀਆਂ 5 ਮਹੀਨੇ ਤੋਂ ਉੱਥੇ ਗਈਆਂ ਵੀ ਨਹੀਂ, ਪਰ ਇਹ ਪਹਿਲਾਂ ਗਈਆਂ ਜ਼ਰੂਰ। ਇਹਨਾਂ ਦਾ ਉੱਥੇ ਇੱਕ ਕਹਿ ਲਈਏ ਬਹੁਤ ਵੱਡਾ ਮੁਹਾਜ਼ ਖੋਲ੍ਹਿਆ ਹੋਇਆ ਸੀ, ਬੜਾ ਵੱਡਾ ਮੋਰਚਾ ਖੋਲ੍ਹਿਆ ਹੋਇਆ ਸੀ। ਇਹ ਉੱਥੇ ਅਤਿਆਚਾਰਾਂ ਦੇ ਖਿਲਾਫ ਬੋਲਦੀਆਂ ਸਨ, ਲਿਖਦੀਆਂ ਸਨ, ਲੜਦੀਆਂ ਸਨ। ਔਰ ਖਾਸ ਤੌਰ ਤੇ ਜਿਹੜੀ ਬੀਬੀ ਨੰਦਨੀ ਸੁੰਦਰ ਹੈ, ਉਹਨੇ ਤੇ ਸੁਪਰੀਮ ਕੋਰਟ ਦੇ ਵਿੱਚ ਇੱਕ ਕੇਸ ਉੱਥੇ ਜਾ ਕੇ ਜਿੱਤਿਆ। ਕੇਸ ਇਹ ਸੀਗਾ ਕਿ 252 ਆਦਿਵਾਸੀਆਂ ਦੇ ਘਰ ਸਾੜੇ ਗਏ ਸਨ ਤੇ ਸਾੜੇ ਸੀਗੇ ਪੁਲਿਸ ਵਾਲਿਆਂ ਨੇ। ਉਹਨੇ ਉਹ ਮਸਲਾ ਉੱਥੇ ਅਦਾਲਤ ਦੇ ਵਿੱਚ ਖੜਿਆ। ਅਦਾਲਤ ਨੇ CBI ਨੂੰ ਇਨਵੈਸਟੀਗੇਸ਼ਨ ਮਾਰਕ ਕੀਤੀ। ਉਸ ਤੋਂ ਬਾਅਦ ਉਹ ਪੁਲਿਸ ਵਾਲਿਆਂ ਦੀ ਸਾਰਿਆਂ ਦੀ ਜਿਹੜੀ ਉਹ ਖੇਡ ਸੀ ਉਹ ਖਿਲਰ ਗਈ। ਇਹਨਾਂ ਤੇ ਇਸ ਗੱਲੋਂ ਇਹ ਚਿੜਦੇ ਸਨ, ਜਿਹੜੇ ਇਹ ਖਾਕੀ ਕਹਿ ਲਈਏ ਖਾਕੀ ਇਹ ਹਾਕਮ ਹੀ ਹੈ। ਤੇ ਪਰ ਹਾਕਮ ਜਿਹੜੇ ਆ ਵੈਸੇ ਅੱਜ ਕੱਲ੍ਹ ਆਪਣੇ ਆਪ ਨੂੰ ਬਹੁਤ ਵਹਿਸ਼ੀ ਜਾਨਵਰ ਬਣਾ ਬੈਠੇ ਆ। ਇਹ ਜਿਹੜੇ ਪੁਲਿਸ ਵਾਲੇ ਉੱਥੋਂ ਦੇ ਛੱਤੀਸਗੜ੍ਹ ਦੇ, ਖਾਸ ਤੌਰ ਤੇ ਵਲੂਰੀ ਵਰਗੇ ਜਿਹੜੇ ਸਟੇਟ ਦੇ ਹੱਥ ਠੋਕੇ ਫਰਮਾਂ ਬਰਦਾਰ ਆ, ਉਹ ਤੇ ਜ਼ੁਲਮ ਦੀ ਇੰਤਹਾ ਕਰਦੇ ਪਏ। ਉਹ ਕਿਸ ਤਰੀਕੇ ਨਾਲ ਕੰਮ ਉੱਥੇ ਕਰਦੇ ਪਏ ਆ, ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਵਲੂਰੀ ਦੀ ਪੁਲਿਸ ਹੈ ਜਿਹੜੀ, ਉਹ ਸਮਾਜ ਸੇਵੀ ਹੈ ਜਿਹੜੇ, ਉਹਨਾਂ ਦੇ ਪੁਤਲੇ ਫੂਕਦੀ ਫਿਰਦੀ ਉੱਥੇ। ਪੱਤਰਕਾਰਾਂ ਤੇ ਕੇਸ ਬਣਾਏ, ਬਹੁਤ ਸਾਰੇ ਪੱਤਰਕਾਰ ਹੈ ਜਿਹੜੇ ਉਹ ਜੇਲ੍ਹਾਂ 'ਚ ਸੰਡੇ ਆ, ਬਹੁਤ ਸਾਰੇ ਸਮਾਜ ਸੇਵੀ ਹੈ ਜਿਹੜੇ ਉਹ ਅੰਦਰ ਸੁੱਟੇ ਹੋਏ ਉਹਨਾਂ ਨੇ ਫਿਰ ਕੀ ਕੀਤਾ, ਕਿਉਂਕਿ ਉਹ ਜਿਹੜਾ ਬਘੇਲਾ ਮਾਰਿਆ ਗਿਆ ਸੀਗਾ ਉਹ ਸੀ ਇਹਨਾਂ ਦਾ ਹੱਥ ਠੋਕਾ, ਟਾਊਟ ਸੀ ਇਹਨਾਂ ਦਾ। ਤੇ ਮਾਓਵਾਦੀਆਂ ਦੇ ਖਿਲਾਫ ਉਹ ਜਿਹੜੇ ਚੱਲਦੇ, ਜਿਵੇਂ ਸਲਵਾ ਜੁਡਮ ਇਹਨਾਂ ਨੇ ਲਹਿਰ ਚਲਾਈ ਸੀ। ਅੱਗੇ ਲਹਿਰ ਕਾਹਦੀ ਸੀ, ਉਹ ਕਹਿ ਰਹੀ ਸੀ ਕਿ ਮਾਓਵਾਦੀਆਂ ਦੇ ਖਿਲਾਫ ਸਿਵਿਲੀਅਨਸ ਨੂੰ ਪਾਵਰਾਂ ਦੇ ਕੇ, ਹਥਿਆਰ ਦੇ ਕੇ ਲੜਾਇਆ ਜਾ ਰਿਹਾ ਸੀ। ਉਹ ਸੁਪਰੀਮ ਕੋਰਟ ਨੇ ਬੈਨ ਕਰ ਦਿੱਤਾ, ਸਲਵਾ ਜੁਡਮ ਵਾਲਾ ਸਾਰਾ ਘਟਨਾਕ੍ਰਮ। ਉਸ ਤੋਂ ਬਾਅਦ ਇਹ ਵਰਤਾਰਾ ਜਿਹੜਾ ਇਹਨਾਂ ਨੇ ਹੋਰ ਗਰੁੱਪ ਖੜੇ ਕਰ ਦਿੱਤੇ, ਜਿੱਦਾਂ ਇਸ ਗਰੁੱਪ ਦਾ ਨਾਂ ਸੀ ਤੰਗੀਆ, ਜਿਹਦਾ ਇੰਚਾਰਜ ਇੱਕ ਦਾ ਬਘੇਲਾ ਵੀ ਸੀ। ਇਹ ਮਾਓਵਾਦੀਆਂ ਦੇ ਨਾਲ ਇੱਟ ਖੜਿੱਕਾ ਕਰਦਾ ਸੀ, ਉਹ ਕਿਸੇ ਨੇ ਮਾਰ ਦਿੱਤਾ। ਪਰ ਮਾਰਿਆ ਗਿਆ ਇੱਕ ਹੱਥ ਠੋਕਾ ਪੁਲਿਸ ਦਾ, ਤੇ ਫਿਰ ਉਹਨਾਂ ਨੇ ਮਰੇ ਤੋਂ ਵੀ ਫਾਇਦਾ ਚੁੱਕ ਲਿਆ। ਉਹਨਾਂ ਨੇ ਮਰੇ ਵਾਲਾ ਜਿਹੜਾ ਕੇਸ ਸੀ ਇਹਨਾਂ ਬੀਬੀਆਂ ਤੇ ਫਿੱਟ ਕਰ ਦਿੱਤਾ। ਬਹੁਤ ਵੱਡੇ ਪੱਧਰ ਤੇ ਰੌਲਾ ਪੈ ਰਿਹਾ ਹੈ ਕਿ ਜਿਹੜੀਆਂ ਬੀਬੀਆਂ 5 ਮਹੀਨੇ ਤੋਂ ਉੱਥੇ ਗਈਆਂ ਨਹੀਂ, ਉਹ 4 ਨਵੰਬਰ ਨੂੰ ਜਾ ਕੇ ਉੱਥੇ ਕਤਲ ਕਿਵੇਂ ਕਰਾਈਆਂ। ਔਰ ਐਡੀਆਂ ਪੜ੍ਹੀਆਂ ਲਿਖੀਆਂ ਤੇ ਸੂਝਵਾਨ ਬੀਬੀਆਂ ਇਹੋ ਜਿਹਾ ਕੰਮ ਕਿਉਂ ਕਰਨਗੀਆਂ। ਹੁਣ ਉਹਦੀ ਪਤਨੀ ਜਿਹੜਾ ਮਰ ਗਿਆ ਵਘੇਲਾ, ਉਹਦੀ ਪਤਨੀ ਨੂੰ ਹਥਿਆਰ ਬਣਾ ਕੇ ਇਹਨਾਂ ਬੀਬੀਆਂ ਤੇ ਸਕੰਜਾ ਕੱਸਿਆ ਜਾ ਰਿਹਾ ਹੈ। ਜਿਹੜੇ ਉਹ ਵਲੂਰੀ ਵਰਗੇ ਉੱਥੇ ਅਫਸਰ ਆ, ਉਹਨਾਂ ਨੂੰ ਘੂਰੀ ਦੇਣ ਦੀ ਲੋੜ ਹੈ, ਘੂਰੀ ਵੱਟਣ ਦੀ ਲੋੜ ਆ। ਨਹੀਂ ਤੇ ਕਿਸੇ ਦਿਨ ਇਹੋ ਜਿਹਾ ਖਲਾਰਾ ਜਿਹੜਾ ਛੱਤੀਸਗੜ੍ਹ ਦੇ ਵਿੱਚ ਵੈਸੇ ਬਹੁਤ ਵੱਡੇ ਪੱਧਰ ਤੇ ਪੈ ਚੁੱਕਾ ਹੈ, ਨਹੀਂ ਤੇ ਇਹ ਖਲਾਰਾ ਕਿਸੇ ਦਿਨ ਐਸਾ ਖਿਲਰੇਗਾ ਕਿ ਫਿਰ ਇਹਨਾਂ ਤੋਂ ਸੂਤ ਨਹੀਂ ਆਉਣਾ, ਚਾਹੇ ਜ਼ੁਲਮ ਕਰ ਲੈਣ, ਚਾਹੇ ਸਿਤਮ ਕਰ ਲੈਣ। ਜੀ
ਅਗਲੀ ਆਪਾਂ ਗੱਲ ਕਰੀਏ, ਵੱਡੇ ਛੋਟੇ ਬਾਦਲਾਂ ਨੇ ਆਪੋ ਆਪਣੇ ਹਲਕੇ ਨਿਹਾਲ ਕੀਤੇ। ਦੇਖੋ ਜੀ, ਆਪਦੇ ਘਰ ਨੂੰ ਖਿੱਚ ਕਿਹਨੂੰ ਨਹੀਂ ਹੁੰਦੀ, ਆਪਦੇ ਘਰ ਨੂੰ ਹਰੇਕ ਹੀ ਖਿੱਚਦਾ ਹੈ। ਜੀ ਚਾਹੇ ਕੋਈ ਵੀ ਹੋਵੇ, ਰਾਜਨੇਤਾ ਹੋਵੇ ਚਾਹੇ ਆਮ ਇਨਸਾਨ ਹੋਵੇ, ਜਿਹਦਾ ਦਾ ਲੱਗਦਾ ਲਾਈ ਜਾਂਦਾ ਹੈ, ਆਪਣੇ ਘਰ ਨੂੰ ਸਾਰੇ ਖਿੱਚੀ ਜਾਂਦੇ ਆ। ਇਹਨਾਂ ਦੇ ਦੋ ਹਲਕੇ ਆ, ਜਲਾਲਾਬਾਦ ਤੇ ਲੰਬੀ। ਜੀ ਵੈਸੇ ਬਹੁਤੀ ਦੂਰੀ ਨਹੀਂ ਹੈ, ਮਲੋਟ ਲੰਘ ਜਾਈਏ ਤੇ ਫਿਰ ਥੋੜਾ ਅੱਗੇ ਫਾਜ਼ਿਲਕਾ ਦਾ ਏਰੀਆ ਆਉਂਦਾ, ਜਲਾਲਾਬਾਦ ਸ਼ੁਰੂ ਹੋ ਜਾਂਦਾ ਹੈ। ਜੀ ਲੰਬੀ ਤੋਂ ਪ੍ਰਕਾਸ਼ ਸਿੰਘ ਬਾਦਲ ਆ ਤੇ ਜਲਾਲਾਬਾਦ ਤੋਂ ਛੋਟੇ ਬਾਦਲ ਸੁਖਬੀਰ ਸਿੰਘ ਬਾਦਲ ਆ। ਦੋਵਾਂ ਹਲਕਿਆਂ ਦੇ ਵਿੱਚ ਆ ਜਿਹੜੇ ਕੁਝ ਮਹੀਨੇ ਗੁਜ਼ਰੇ ਆ, ਇਹਨਾਂ 'ਚ 200 ਕਰੋੜ ਰੁਪਈਆ ਵੰਡਿਆ ਗਿਆ, 200 ਕਰੋੜ ਰੁਪਈਆ। ਤੇ ਕਮਾਲ ਦੀ ਗੱਲ ਆ ਕਿ ਕੱਲਾ 133 ਕਰੋੜ ਰੁਪਈਆ ਜਿਹੜਾ ਉਹ ਛੋਟੇ ਬਾਦਲ ਦੇ ਹਲਕੇ 'ਚ ਗਿਆ। 133 ਕਰੋੜ ਜੇ ਆਪਾਂ ਲਾ ਲਈਏ 1.5 ਸਾਲ ਦੇ ਵਿੱਚ, ਡੇਢ ਪੌਣੇ 2 ਸਾਲ ਦੇ ਵਿੱਚ ਇੰਨਾ ਰੁਪਈਆ ਜਿਹੜਾ ਉੱਥੇ ਸੁੱਟਿਆ ਗਿਆ। ਦੂਜੇ ਪਾਸੇ ਜੇ ਲੰਬੀ ਦੀ ਗੱਲ ਕਰੀਏ, ਵੈਸੇ ਦੱਸਦਿਆਂ ਨੂੰ ਮੈਨੂੰ ਥੋੜਾ ਜਿਹਾ ਅਜੀਬ ਜਿਹਾ ਮਹਿਸੂਸ ਹੁੰਦਾ ਕਿ ਚਲੋ ਸਾਡਾ ਵੀ ਏਰੀਆ ਲੰਬੀ ਹੈ, ਪਰ ਫਿਰ ਕੀ ਕਰੀਏ, ਮਜਬੂਰ ਆ ਕਿ 67 ਕਰੋੜ ਰੁਪਈਆ ਕੁਛ ਮਹੀਨਿਆਂ 'ਚ ਇੱਥੇ ਵੰਡ ਦਿੱਤਾ ਗਿਆ। ਵੈਸੇ ਲੰਬੀ ਦਾ ਖਾਤਾ ਬਹੁਤ ਲੰਬਾ ਹੈ, ਜੇ 10 ਸਾਲਾਂ ਦਾ ਲੰਬੀ ਦਾ ਖਾਤਾ ਕੱਢ ਲਈਏ ਤੇ ਜਲਾਲਾਬਾਦ ਵੀ ਵਿਚਾਰਾ ਜਿਹੜਾ ਨਾ ਉਹ ਵੀ ਆਪਣੇ ਆਪ ਤੇ ਮਹਿਸੂਸ ਕਰੇਗਾ ਮੈਂ ਗਰੀਬ ਰਹਿ ਗਿਆ ਲੰਬੀ ਤੋਂ। ਲੰਬੀ ਦਾ ਖਾਤਾ ਬੜਾ ਲੰਬਾ ਹੈ। ਇੱਥੇ ਥੋੜੇ ਪੈਸੇ ਇਸ ਕਰਕੇ ਵੰਡੇ ਗਏ ਕਿਉਂਕਿ ਪਹਿਲਾਂ ਕਸਰ ਜਿਹੜੀ ਉਹ ਕੱਢ ਲਈ ਗਈ। ਹੁਣ ਇਹ ਜਿਹੜਾ 200 ਕਰੋੜ ਰੁਪਈਆ ਆਇਆ, ਇਹ ਆਇਆ ਕਿੱਥੋਂ, ਇਹ ਵੀ ਬੜਾ ਦਿਲਚਸਪ ਕਿੱਸਾ ਹੈ। ਇਹ ਪੈਸਾ ਜਿਹੜਾ 200 ਕਰੋੜ ਰੁਪਈਆ ਇਹਨਾਂ ਪਿੰਡਾਂ ਦੇ ਵਿੱਚ ਵੰਡਿਆ ਗਿਆ, ਉਹ ਪੁੜਾ ਦਾ ਪੈਸਾ ਹੈ। ਹੁਣ ਪੁੜਾ ਦਾ ਪੈਸਾ ਹੈ, ਪੁੜਾ ਦਾ ਅਰਥ ਹੁੰਦਾ ਜਿਵੇਂ ਅਰਬਨ ਡਿਵੈਲਪਮੈਂਟ ਅਥਾਰਟੀ ਹੈ ਜਿਹੜੀ ਸ਼ਹਿਰੀ ਵਿਕਾਸ ਨੂੰ ਦੇਖਦੀ ਹੈ, ਉਸ ਸ਼ਹਿਰੀ ਅਥਾਰਟੀ ਦਾ ਜਿਹੜਾ ਪੈਸਾ ਉਹ ਪਿੰਡਾਂ ਦੇ ਵਿੱਚ ਲਾ ਦਿੱਤਾ ਗਿਆ। ਜੇ ਪੁੜਾ ਵਾਲਿਆਂ ਨੂੰ ਪੁੱਛਿਆ ਤੇ ਉਹ ਕਹਿੰਦੇ ਤੇ ਜੀ ਕਿ ਪਿੰਡਾਂ 'ਚ ਵੀ ਖਰਚ ਹੋ ਗਿਆ, ਕੋਈ ਗੱਲ ਨਹੀਂ ਜੀ, ਇਹ 6 ਜ਼ਿਲ੍ਹਿਆਂ ਲਈ ਸੀ। ਮਾਲਵਾ ਦੇ ਉਹਨਾਂ ਦੇ ਪੁੜਾ ਦੇ ਅਧਿਕਾਰੀਆਂ ਦਾ ਕਹਿਣਾ ਹੈ, ਕਹਿੰਦੇ ਜੀ 6 ਜ਼ਿਲ੍ਹਿਆਂ ਦਾ ਸੀ, ਲਾਤਾ ਕੋਈ ਗੱਲ ਨਹੀਂ, ਸਾਡੇ ਜ਼ਿਲ੍ਹਿਆਂ 'ਚ ਹੀ ਲੱਗਿਆ। ਤੇ ਉਹ ਕਿਸੇ ਸੱਜਣ ਨੇ ਪੁੱਛਿਆ, ਨੇ ਕਿਹਾ ਕਿ 6 ਜ਼ਿਲ੍ਹੇ ਤਾਂ ਠੀਕ ਆ, 6 ਜ਼ਿਲ੍ਹਿਆਂ 'ਚੋਂ ਪਿੰਡ 2 ਹੀ ਲੱਭੇ ਤੁਹਾਨੂੰ, ਇਲਾਕੇ 2 ਹੀ ਲੱਭੇ ਤੁਹਾਨੂੰ, ਜਲਾਲਾਬਾਦ ਤੇ ਲੰਬੀ, ਦੂਜੇ ਜ਼ਿਲ੍ਹਿਆਂ ਦੇ ਵਿੱਚ ਗਿਆ ਹੀ ਨਹੀਂ। ਉਹ ਕਹਿੰਦੇ ਜੀ ਫਿਰ ਤੁਹਾਨੂੰ ਪਤਾ ਉਹ ਜੀ ਮਰਜ਼ੀ ਹੈ, ਸਰਕਾਰ ਦੀ ਮਰਜ਼ੀ ਹੈ, ਸਰਦਾਰ ਦੀ। ਸੋ ਸਰਦਾਰ ਦੀ ਮਰਜ਼ੀ, ਸਰਕਾਰ ਦੀ ਮਰਜ਼ੀ ਆ, ਉਹ ਆਪਣੇ ਏਰੀਏ 'ਚ ਲੈ ਆਏ। ਦਰਅਸਲ ਗੱਲ ਇਹ ਹੈ ਕਿ ਇਹਨਾਂ 10 ਸਾਲਾਂ ਦੇ ਵਿੱਚ ਇਹ ਪਹਿਲਾ ਮੌਕਾ ਨਹੀਂ ਕਿ ਫੰਡ ਕਿਸੇ ਚੀਜ਼ ਲਈ ਤੈਅ ਹੁੰਦੇ ਆ, ਸਕੀਮ ਕੋਈ ਹੁੰਦੀ ਹੈ, ਉਹ ਵਰਤ ਕਿਤੇ ਹੋਰ ਦਿੱਤੇ ਜਾਂਦੇ ਆ। ਇੱਕ ਪੜਤਾਲ ਦਾ ਵਿਸ਼ਾ ਹੈ। ਇਹ 10 ਸਾਲਾਂ ਦਾ ਜਦੋਂ ਕਿਤੇ ਖਾਤਾ ਫੁੱਲਿਆ ਗਿਆ, ਉਦੋਂ ਇਹ ਚੀਜ਼ਾਂ ਜਿਹੜੀਆਂ ਸਾਫ਼ ਨਿਕਲ ਗਈਆਂ ਕਿ ਕਿਹੜਾ ਪੈਸਾ ਕਿਹੜੀ ਸਕੀਮ ਲਈ ਆਇਆ ਤੇ ਕਿਹੜੀ ਸਕੀਮ ਅੱਗੇ ਲੱਗ ਗਈ। ਕੁੱਲ ਮਿਲਾ ਕੇ ਜਿਹੜਾ ਐਡੇ ਵੱਡੇ ਪੱਧਰ ਤੇ ਆ ਮਹੀਨਿਆਂ ਦੇ ਵਿੱਚ ਇੱਥੇ ਪੈਸਾ ਰੋੜਿਆ ਗਿਆ 2 ਹਲਕਿਆਂ ਦੇ ਵਿੱਚ, ਇਹਦੇ ਪਿੱਛੇ ਵੀ ਕਾਰਨ ਆ। ਕਾਰਨ ਇਹ ਆ ਕਿ ਛੋਟੇ ਬਾਦਲ ਜਿਹੜੇ ਅਕਸਰ ਸਰਵੇ ਕਰਾਉਂਦੇ ਰਹਿੰਦੇ ਆ, ਉਹ ਸਰਵੇ ਜਦੋਂ ਕਰਾਉਂਦੇ ਆ, ਐਤਕੀ ਹਰਵੇ ਆ ਜਿਹੜੇ ਲੋਕਾਂ ਦੇ, ਉਹ ਥੋੜੇ ਜਿਹੇ ਉਲਟ ਆਉਂਦੇ ਆ। ਇਸ ਕਰਕੇ ਡਰ ਆ ਕਿ ਕਿਤੇ ਨੀਂਹ ਨਾ ਹਿੱਲ ਜਾਵੇ, ਜਿੱਥੋਂ ਬੁਨਿਆਦ ਰੱਖੀ ਜਾਣੀ ਆ ਕਿਲੇ ਦੀ, ਕਿਤੇ ਉਹ ਨੀਂਹ ਨਾ ਪਿੱਛੋਂ ਜਵਾਬ ਦੇ ਜਾਵੇ। ਇਸ ਕਰਕੇ ਨੀਹਾਂ ਨੂੰ ਮਜ਼ਬੂਤ ਕੀਤਾ ਜਾਵੇ। ਪਰ ਐਤਕੀ ਸਮੇਂ ਦਾ ਫੇਰ ਆ ਕਿ ਉਹ ਜਿਹੜੀ ਨੀਂਹ ਹੈ ਉਹ ਵਾਕਈ ਐਤਕੀ ਡਿਗੂ ਕਰਦੀ ਹੈ। ਲੋਕੀ ਸ਼ਰੇਆਮ ਜਿਹੜੇ 8-8 10-10 ਸਾਲ ਇਹਨਾਂ ਦੇ ਨਾਲ ਝੰਡੇ ਚੁੱਕ ਕੇ ਤੁਰੇ ਫਿਰਦੇ ਸੀ, ਐਤਕੀ ਉਹ ਵੀ ਜਥੇਦਾਰਾਂ ਨੂੰ ਕਹਿ ਦਿੰਦੇ ਆ, ਆਈ ਖਾਂ ਮੁੰਡਾ ਤਾਂ ਸਾਡਾ ਲਵਾਇਆ ਨਹੀਂ, ਆਈ ਖਾਂ ਦੱਸਾਂਗੇ ਤੈਨੂੰ। ਹੁਣ ਜਥੇਦਾਰ ਵੀ ਜਾ ਕੇ ਇਹਨਾਂ ਨੂੰ ਦੱਸਦੇ ਆ ਕਿ ਸਾਰਾ ਜਿਹੜਾ ਸਾਡੇ ਨਾਲ ਲਾਣਾ ਤੁਰਿਆ ਫਿਰਦਾ ਸੀ, ਅੱਜ ਕੱਲ ਸਾਰਾ ਹੀ ਕਾਣਾ ਹੋਇਆ ਫਿਰਦਾ। ਜੀ ਜੀ। ਅਗਲੀ ਆਪਾਂ ਗੱਲ ਕਰੀਏ ਮਿੰਟੂ ਜੀ, ਵੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਪੰਜਾਬ ਸਰਕਾਰ ਦਾ ਐਲਾਨ ਅਟਕਿਆ। ਇਹ ਅਟਕਿਆ ਮੇਰੇ ਖਿਆਲ ਦੇ ਨਾਲ ਜਿਹੜਾ ਇਹ ਕੰਮ ਇਹਨਾਂ ਦਾ ਅਟਕਾ ਹੈ, ਝਟਕਾ ਹੀ ਬਣ ਜਾਣਾ ਕੱਚੇ ਮੁਲਾਜ਼ਮਾਂ ਲਈ। ਵਾਹਵਾ ਖੁਸ਼ ਹੋਏ ਸਨ ਵਿਚਾਰੇ ਜਿਨ੍ਹਾਂ ਦਾ ਨੰਬਰ ਆਇਆ ਕਿ ਚਲੋ 1.5 ਲੱਖ ਦੇ ਵਿੱਚੋਂ 30,000 ਤੇ ਪੱਕੇ ਹੋਏ, ਕੁਛ ਨਾ ਕੁਛ ਤੇ ਡੱਡਾ ਭੁਰਿਆ। ਪਰ ਹੁਣ ਜਾਪਦਾ ਆ ਕਿ ਕੱਚੇ ਮੁਲਾਜ਼ਮਾਂ ਦੀ ਤਕਦੀਰ ਆ ਜਿਹੜੀ ਉਹ ਕੱਚੇ ਰੰਗ ਵਾਂਗੂ ਇਦਾਂ ਹੀ ਲੈ ਜਾਣੀ ਆ, ਕਿਉਂਕਿ ਸੁਪਰੀਮ ਕੋਰਟ ਨੇ ਪਿੱਛੇ ਜੇ ਐਲਾਨ ਕਰ ਦਿੱਤਾ ਸੀ, ਹੁਕਮ ਕਰ ਦਿੱਤਾ ਸੀਗਾ ਕਿ ਭਾਈ ਜਿਹੜੇ ਕੱਚੇ ਮੁਲਾਜ਼ਮ ਹੈ ਉਹਨਾਂ ਨੂੰ ਪੱਕੇ ਮੁਲਾਜ਼ਮਾਂ ਦੇ ਜਿਹੜੇ ਰੈਗੂਲਰ ਮੁਲਾਜ਼ਮ ਹੈ ਉਹਨਾਂ ਦੇ ਬਰਾਬਰ ਤਨਖਾਹ ਦੇ ਜੀ। ਇਹ ਫਸ ਕੇ ਕਸੂਤੇ। ਇੱਕ ਤੇ ਇਹਨਾਂ ਨੇ 2-4 ਦਿਨ ਪਹਿਲਾਂ ਹੀ ਉਦੋਂ 30,000 ਵਾਲਾ ਐਲਾਨ ਕੀਤਾ ਸੀ, ਹਾਲੇ ਉਹਦਾ ਕੋਈ ਨੋਟੀਫਿਕੇਸ਼ਨ ਨਹੀਂ ਸੀ ਜਾਰੀ ਹੋਇਆ। ਉਹ ਤੋਂ ਸੁਪਰੀਮ ਕੋਰਟ ਨੇ ਇਹ ਕਹਿ ਦਿੱਤਾ ਕਿ ਕੱਚੇ ਮੁਲਾਜ਼ਮਾਂ ਨੂੰ ਵੀ ਪੱਕਿਆਂ ਦੇ ਬਰਾਬਰ ਤਨਖਾਹ ਦਿਓ। ਇਹ ਕਸੂਤੇ ਫਸ ਗਏ। ਫਿਰ ਇਹਨਾਂ ਨੇ ਕੀ ਕੀਤਾ ਕਿ ਇਹਨਾਂ ਦੋਨਾਂ ਹੀ ਮੁਸ਼ਕਲਾਂ ਦਾ ਹੱਲ ਇਹ ਲੱਭਿਆ ਕਿ ਪਹਿਲਾਂ ਤੇ ਦੇਖੋ ਇਹਨਾਂ ਨੇ ਬਣਾਈ ਸੀ ਇੱਕ ਕਮੇਟੀ ਕਿ ਭਾਈ ਉਹ ਤੈਅ ਕਰੇਗੀ ਕਿ ਕਿਹਨੂੰ ਕੱਚੇ ਨੂੰ ਪੱਕੇ ਕਰਨਾ, ਕਿਹਨੂੰ ਕੱਚੇ ਨੂੰ ਕੱਚੇ ਰਹਿਣ ਦੇਣਾ। ਹੁਣ ਇਹਨਾਂ ਨੇ ਇੱਕ ਕਮੇਟੀ ਹੋਰ ਬਣਾ ਦਿੱਤੀ
ਕਿ ਜੀ ਇਹ ਕਮੇਟੀ ਵੇਖੇਗੀ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਕਿਵੇਂ ਲਾਗੂ ਕਰਨਾ ਹੈ, ਕਿਹਦੇ ਤੇ ਲਾਗੂ ਕਰਨਾ ਹੈ, ਇਹਨੂੰ ਕਿਸ ਤਰ੍ਹਾਂ ਲਾਗੂ ਕੀਤਾ ਜਾ ਸਕੇ, ਇਹ ਕਿਹੜੇ ਮਾਪਦੰਡ ਹੋਣ। ਸੋ ਇਹ ਕਮੇਟੀ ਦੇ ਉੱਤੇ ਹੁਣ ਦੇਖੋ, ਇੱਕ ਕਮੇਟੀ ਨੇ 30,000 ਮੁਲਾਜ਼ਮ ਪੱਕਾ ਕੀਤਾ, ਆਪ ਹੀ ਉਹਨੇ ਮਾਪਦੰਡ, ਆਪ ਹੀ ਉਹਨੇ ਪੈਰਾਮੀਟਰਸ, ਆਪ ਹੀ ਉਹਨੇ ਸ਼ਰਤਾਂ ਰੱਖੀਆਂ, ਆਪ ਹੀ ਉਹਨਾਂ ਸ਼ਰਤਾਂ ਤੇ ਇਹਨਾਂ 30,000 ਨੂੰ ਖਰੇ ਚੜਾਇਆ। ਉਸ ਤੋਂ ਬਾਅਦ ਉਹਨਾਂ ਨੂੰ ਪੱਕੇ ਕਰਨ ਦਾ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ, ਸਗੋਂ ਉਸ ਨੋਟੀਫਿਕੇਸ਼ਨ ਨੂੰ ਜਾਰੀ ਤੇ ਕੀ ਕਰਨਾ ਸੀ, ਜਿਹੜੀ ਉਹ ਤਨਖਾਹ ਵਾਲੀ ਗੱਲ ਆ, ਸੁਪਰੀਮ ਕੋਰਟ ਨੇ ਜਿਹੜੇ ਹੁਕਮ ਦਿੱਤੇ ਉਹਦੇ ਲਈ ਵੀ ਅੱਗੇ ਕਮੇਟੀ ਬਿਠਾ ਦਿੱਤੀ। ਯਾਨੀ ਦੋਨਾਂ ਪਾਸਿਓਂ ਵੀ ਰਸਤਾ ਜਿਹੜਾ ਰੱਖ ਲਿਆ ਗਿਆ। ਉਹ ਰਸਤਾ ਇਸ ਕਰਕੇ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਚੋਣ ਜ਼ਾਬਤਾ ਜਿਹੜਾ ਲੱਗ ਜਾਣਾ, ਹੋਰ 15-20 ਦਿਨ, 2 ਮਹੀਨੇ, ਮਹੀਨਾ ਖਿੱਚ ਕੇ ਤੇ ਮੁੜ ਕੇ ਇਲੈਕਸ਼ਨ ਆ ਜਾਣਾ। ਫਿਰ ਨਵੇਂ ਸਿਰਿਓਂ ਪਿੰਡ ਵੱਜੇਗਾ, ਨਵੇਂ ਸਿਰਿਓਂ ਫਿਰ ਪੰਚਾਇਤ ਬੈਠੇਗੀ ਤੇ ਨਵੇਂ ਸਿਰਿਓਂ ਫਿਰ ਫੈਸਲੇ ਹੋਣਗੇ। ਪਰ ਇਹ ਕਮੇਟੀਆਂ ਜਿਹੜੀਆਂ, ਇਹ ਕਮੇਟੀਆਂ ਇਸ਼ਾਰਾ ਹੀ ਕਰ ਦਿੰਦੀਆਂ, ਸੂਝਵਾਨ ਜਿਹੜੇ ਸਮਝ ਜਾਂਦੇ ਆ ਕਿ ਜਦੋਂ ਕਮੇਟੀ ਬਣ ਗਈ ਔਰ ਖਾਸ ਤੌਰ ਤੇ ਬਾਦਲਾਂ ਦੀ ਕਮੇਟੀ ਬਣ ਗਈ, ਉਦੋਂ ਸਮਝ ਲਓ ਕਮੇਟੀ ਦਾ ਅਰਥ ਹੈ ਕੰਮ ਮਿੱਟੀ। ਬਿਲਕੁਲ ਜੀ। ਅਤੇ ਨਵ ਨਿਯੁਕਤ ਕਮੇਟੀ ਪ੍ਰਧਾਨ ਨੇ ਪੰਜਾਬੀ ਦੇ ਹੱਕ ਦੇ ਵਿੱਚ ਨਾਰਾ ਮਾਰਿਆ। ਇਹ ਕਿਰਪਾਲ ਸਿੰਘ ਬਡੂੰਗਰ ਨੇ ਕੁਝ ਗੱਲਾਂ ਚੰਗੀਆਂ ਕੀਤੀਆਂ ਕਮੇਟੀ ਪ੍ਰਧਾਨ ਨੇ। ਇੱਕ ਤੇ ਇਹਨੇ ਇਹ ਆਖਿਆ ਕਿ ਭਾਈ ਮੇਰਾ ਕੋਈ ਇਸ਼ਤਿਹਾਰ ਨਾ ਦਿਓ ਜੇ ਅਖਬਾਰਾਂ ਦੇ ਵਿੱਚ। ਮੈਂ ਅੱਗੇ ਸੋਚਦਾ ਪਿਆ ਸਾਂ, ਮੈਂ ਕਿਹਾ ਜੇ ਮੱਕੜ ਸਾਹਿਬ ਦੁਬਾਰਾ ਬਣ ਜਾਂਦੇ ਤੇ ਉਹ ਜਿਵੇਂ ਅੱਗੇ 90-95 ਲੱਖ ਦੇ ਜਿਹੜੇ ਉਹ ਇਸ਼ਤਿਹਾਰ ਸੀਗੇ ਉਹ ਮਾਫੀਨਾਮੇ ਨੂੰ ਜਾਇਜ਼ ਠਹਿਰਾਉਣ 'ਚ ਉਹਨੇ ਵਾੜ ਦਿੱਤੇ ਸਨ, ਉਹਦਾ ਹੋ ਸਕਦਾ ਸੀ ਐਤਕੀ ਵੀ ਨੇੜੇ ਤੇੜੇ ਪਹੁੰਚ ਜਾਂਦਾ ਕਿ ਮੱਕੜ ਸਾਹਿਬ ਦੁਬਾਰਾ ਚੁਣ ਲਏ ਗਏ ਆ, ਉਹ ਘਰ ਨੂੰ ਚਲੇ ਗਏ। ਪਰ ਇਹਨਾਂ ਨੇ ਇਹ ਗੱਲ ਕਹਿ ਦਿੱਤੀ ਕਿ ਭਾਈ ਮੇਰਾ ਇਹੋ ਜਿਹਾ ਕੁਝ ਵੀ ਤੜਕ ਫੜਕ ਨਹੀਂ ਕਰਨਾ ਤੁਸੀਂ, ਨਾ ਹੀ ਮੇਰੀ ਫੋਟੋ ਕਿਸੇ ਆਪਣੇ ਅਦਾਰੇ ਦੇ ਦਫ਼ਤਰ 'ਚ ਲਾਉਣੀ ਆ। ਇਹ ਚੰਗੀ ਗੱਲ ਲੱਗੀ। ਦੂਸਰੀ ਚੰਗੀ ਗੱਲ ਇਹ ਲੱਗੀ ਕਿ ਭਾਰਤ ਪਾਕਿਸਤਾਨ ਦੇ ਵਿੱਚ ਜਿਸ ਤਰ੍ਹਾਂ ਦੇ ਮਰਜ਼ੀ ਰਿਸ਼ਤੇ ਹੋਣ, ਦੋਨਾਂ ਮੁਲਕਾਂ ਦੇ ਜਿਹੜੀ ਕੂਟਨੀਤੀ ਜਿਸ ਤਰ੍ਹਾਂ ਮਰਜ਼ੀ ਦਿਸ਼ਾ ਦਸ਼ਾ ਤੈਅ ਕਰੇ, ਪਰ ਅਸੀਂ ਆਪਣੇ ਜਥੇ ਗੁਰਧਾਮ ਮਾਲਿਕ ਜ਼ਰੂਰ ਭੇਜਾਂਗੇ। ਨਾਲੇ ਵੀ ਕਿਹਾ ਕਿ ਬੰਗਲਾਦੇਸ਼ ਦੇ ਵਿੱਚ ਵੀ ਜਿਹੜੇ ਗੁਰਧਾਮ ਆ, ਅਸੀਂ ਉਹਨਾਂ ਦੀ ਸੇਵਾ ਸੰਭਾਲ ਤੇ ਉੱਥੇ ਵੀ ਜਥੇ ਭੇਜਣ ਲਈ ਜਿਹੜਾ ਕੰਮ ਕਰਾਂਗੇ। ਇਹ ਗੱਲਾਂ 2-3 ਚੰਗੀਆਂ ਲੱਗੀਆਂ। ਇੱਕ ਗੱਲ ਚੰਗੀ ਇਹ ਲੱਗੀ ਕਿ ਇਹਨਾਂ ਨੇ ਆਖਿਆ ਕਿ ਹਰਿਆਣੇ ਦੇ ਵਿੱਚ ਜਿਹੜੀ ਪੰਜਾਬੀ ਭਾਸ਼ਾ ਹੈ ਉਹ ਦੂਜੇ ਦਰਜੇ ਦੇ ਭਾਸ਼ਾ ਵਜੋਂ ਪ੍ਰਵਾਨ ਕੀਤੀ ਜਾਵੇ। ਖੱਟੜ ਸਾਹਿਬ ਨੂੰ ਇਹਨਾਂ ਨੇ ਮੇਰੇ ਖਿਆਲ ਦੇ ਨਾਲ ਪੱਤਰ ਲਿਖ ਵੀ ਦਿੱਤਾ ਹੈ, ਚੰਗੀ ਗੱਲ ਆ। ਪਰ ਸਵਾਲ ਇਹ ਪੈਦਾ ਹੁੰਦਾ ਕਿ ਤੁਸੀਂ ਬਗਾਨੇ ਘਰ ਨੂੰ ਤੇ ਜਾ ਕੇ ਕਹਿ ਰਹੇ ਹੋ ਕਿ ਤੁਹਾਡੇ ਘਰ 'ਚ ਕੂੜਾ ਬੜਾ ਹੈ, ਜਹਾਂ ਸਫਾਈ ਤਹਾਂ ਖੁਦਾਈ, ਉੱਥੇ ਤੁਸੀਂ ਸਬਕ ਦੇ ਰਹੇ ਹੋ, ਪਰ ਤੁਹਾਡੇ ਆਪਦੇ ਘਰ ਦੇ ਵਿੱਚ ਗੰਦ ਪਿਆ ਹੋਇਆ, ਉਹਨੂੰ ਪਹਿਲਾਂ ਸਾਫ਼ ਕਰ ਲਓ। ਤੁਹਾਡੇ ਘਰ ਦੇ ਵਿੱਚ ਪੰਜਾਬੀ ਦਾ ਹਸ਼ਰ ਕੀ ਹੈ ਉਹ ਪਹਿਲਾਂ ਵੇਖ ਲਓ। ਬੁਕਲ ਦੇ ਵਿੱਚ ਇਹਨਾਂ ਨੇ 50ਵੀਂ ਵਰ੍ਹੇਗੰਢ ਮਨਾਈ ਸੀ ਰਾਜ ਕਰਨਵੀਰ ਸਿੰਘ ਜੀ ਥੋੜੇ ਦਿਨ ਪਹਿਲਾਂ। ਉਹਦਾ ਜਿਹੜਾ ਸੱਦਾ ਪੱਤਰ ਸੀ ਨਾ, ਟੋਟਲੀ ਅੰਗਰੇਜ਼ੀ ਦੇ ਵਿੱਚ, ਤੇ ਥੱਲੇ ਜਿਹੜੇ ਮੋਟੇ ਦਸਖਤ ਹੋਏ ਸਨ ਫਖਰੇ ਕੌਮ ਦੇ, ਉਹ ਵੀ ਅੰਗਰੇਜ਼ੀ ਦੇ ਵਿੱਚ ਸਨ। ਤੁਹਾਡੀ ਪੰਜਾਬੀ ਮਾਤ ਭਾਸ਼ਾ ਤੇ ਇੱਥੇ ਮਾਤ ਖੰਡ ਹੀ ਹੈ। ਤੁਹਾਡੇ ਆਪਦੇ ਘਰ ਦੇ ਵਿੱਚ ਆਪਦੇ ਘਰ ਨੂੰ ਵੀ ਸੰਵਾਰੋ, ਆਪਦੇ ਘਰ ਨੂੰ ਵੀ ਸਜਾਓ, ਫਿਰ ਦੂਜੇ ਨੂੰ ਵੀ ਤੁਸੀਂ ਨਸੀਹਤ ਦਿਓ। ਵੈਸੇ ਕੋਸ਼ਿਸ਼ ਮਾੜੀ ਨਹੀਂ, ਪਰ ਬਡੂੰਗਰ ਸਾਹਿਬ ਨੂੰ ਇੱਧਰ ਵੀ ਧਿਆਨ ਦੇਣ ਦੀ ਜ਼ਰੂਰਤ ਆ ਕਿ ਇੱਥੇ ਤੇ ਜੇ ਕਿਸੇ ਅਦਾਰੇ 'ਚ ਵੜੀਏ ਤੇ ਉੱਥੇ ਗੇਟ ਤੇ ਹੀ ਪਹਿਲਾਂ ਜਿਹੜਾ ਲਿਖਿਆ ਹੁੰਦਾ ਹੈ ਪੁੱਲ, ਉਹ ਅੰਗਰੇਜ਼ੀ 'ਚ ਲਿਖਿਆ ਹੁੰਦਾ। ਇਹ ਨਹੀਂ ਲਿਖਿਆ ਹੁੰਦਾ ਕਿ ਧੱਕੋ, ਪਿਛਾ ਨੂੰ ਧੱਕੋ, ਉਹ ਲਿਖਿਆ ਹੁੰਦਾ ਪੁੱਲ ਬੈਕ। ਸੋ ਇਹ ਤੁਸੀਂ ਜਿਹੜੀ ਭਾਸ਼ਾ ਐਕਟ ਲਾਗੂ ਕੀਤਾ ਹੋਇਆ, ਬਹੁਤ ਡਰਾਮੇਬਾਜ਼ੀ ਕੀਤੀ ਹੋਈ ਹੈ ਤੁਸੀਂ ਇਹ 10 ਸਾਲਾਂ ਦੇ ਵਿੱਚ। ਇਸ ਡਰਾਮੇਬਾਜ਼ੀ ਨੂੰ ਅਮਲੀ ਰੂਪ ਵੀ ਦਿਓ, ਕਿਉਂਕਿ ਭਾਸ਼ਾ ਐਕਟ ਲਾਗੂ ਹੋਣ ਦੇ ਬਾਵਜੂਦ ਅਦਾਲਤਾਂ ਦੇ ਵਿੱਚ ਚਲੇ ਜਾਓ, ਬੈਂਕਾਂ ਦੇ ਵਿੱਚ ਚਲੇ ਜਾਓ, ਰੇਲਵੇ ਸਟੇਸ਼ਨਾਂ ਤੇ ਚਲੇ ਜਾਓ, ਉੱਥੇ ਹਰੇਕ ਥਾਂ ਤੁਹਾਨੂੰ ਜਿਹੜੀ ਪੰਜਾਬ ਕੌਰ ਆ ਉਹ ਗੁੱਠ 'ਚ ਲੱਗੀ ਸਿਸਕਦੀ ਦਿਖਾਈ ਦੇਵੇਗੀ। ਜੀ ਜੀ ਬਿਲਕੁਲ। ਤੇ ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਆ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜ ਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।